ਜੱਟਾ ਆਈ ਵਿਸਾਖੀ ਹਾਂਜੀ ਤੇ ਮੁੱਕ ਗਈ ਕਣਕਾਂ ਦੀ ਹਾਂ ਰਾਖੀ। ਵੱਜਣ ਢੋਲ ਤੇ ਭੰਗੜੇ ਪੈਣ ਵਿਸਾਖੀ ਤੇ ਯਾਰ ਯਾਰਾਂ ਨਾਲ ਰਲ ਰਲ ਬਹਿਣ ਵਿਸਾਖੀ ਵਾਹ ਤੇ ਪੱਕਣ ਜੌਂ ਤੇ ਕਣਕ ਨੂੰ ਵਾਢੀ ਲੱਗ ਜਾਂਦੀ, ਜੀ। ਛੋਲੇ ਮਸਰ ਤੇ ਅਲਸੀ ਗਹਿਣ ਵਿਸਾਖੀ ਤੇ। ਸਖਣਾ ਭਾਂਡਾ ਹਾਂਜੀ ਖੜ ਖੜ ਬੋਲੇ ਤੇ ਭਰਿਆ ਹੋਇਆ ਹਾਂਜੀ ਕਦੀ ਨਾ ਡੋਲੇ। ਦੱਸਿਆ ਇਹਦੇ 'ਚ ਇਹ ਗਿਆ ਕਿ ਜਿਹੜੇ ਮਤਲਬ ਇਹ ਪ੍ਰਭੂਤ ਲੋਕ ਨੇ ਨਾ, ਜਿਹੜੇ ਇਲਮ ਫਜ਼ਲ ਨਾਲ ਅਕਲੀ ਫਿਕਰੀ ਤੌਰ ਤੇ ਗੁਰ ਗਿਆਨੀ ਲੋਕ ਨੇ, ਵਾਹ। ਹਾਂਜੀ, ਉਹ ਬੋਲਦੇ ਥੋੜਾ ਨੇ। कह रहा है शोर दरिया से समंदर का सकूत, जितना जिसका ज़र्फ है उतना ही वो खामोश है। जदों कहारी रब दी सिर ते पवे आन ते गर्मी करे शिकंजवी ते खुशकी करन बदाम। ਦੱਸਿਆ ਗਿਆ ਕਿ ਜਦੋਂ ਰੱਬ ਨੂੰ ਕਹਿਰ ਚੜਦਾ ਨਾ ਜਾਂ ਕਹਾਰੀ ਉਹਦੀ ਆਉਂਦੀ ਹੈ ਤੇ ਫੇਰ ਤੁਹਾਡੀਆਂ ਸਾਰੀਆਂ ਜਿਹੜੀਆਂ ਸਕੀਮਾਂ ਤੇ ਸਾਰੇ ਅਪਰਾਲੇ ਤੇ ਸਾਰੀਆਂ ਚਤਰ ਚਲਾਕੀਆਂ ਉਹ ਕਿਸੇ ਕੰਮ ਨਹੀਂ ਆਉਂਦੀਆਂ। ਲਤੀਫਾ ਹਾਂਜੀ ਜਿਹੜਾ ਲਫ਼ਜ਼ ਹੈ ਇਹਦੀ ਪੰਜਾਬੀ ਕੀ ਹੈ? ਲਤੀਫਾ ਜਿਹੜਾ ਇਹਦਾ ਸਹੀ ਤੇ ਅਸਲੀ ਲਫ਼ਜ਼ ਹੈ ਹਸਾਉਣੀ। ਹਸਾਉਣੀ ਯਾਨੀ ਉਹ ਗੱਲ ਜਿਹੜੀ ਤੁਹਾਨੂੰ ਹਸਾ ਦੇਵੇ। ਟਾਹਲੀ ਉੱਤੇ ਬੈਠ ਕੇ ਕਬਿੱਤ ਜੋੜਿਆ। ਇਹ ਕਬਿੱਤ ਦਾ ਕੀ ਮਤਲਬ ਹੈ? ਵਿਆਹੀ ਹੋਈ ਮਰ ਜਾਏ ਤੇ ਤੇਰੇ ਨਿੱਕੇ ਨਿੱਕੇ ਬਾਲ ਨੀ ਧੀਏ ਬਾਲੜੀਏ, ਤੂੰ ਇਹਨਾਂ ਨੂੰ ਆ ਕੇ ਸੰਭਾਲ ਨੀ ਧੀਏ ਬਾਲੜੀਏ। ਓ ਚੱਲ ਮੇਲੇ ਨੂੰ ਚਲੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब ना कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ जान वाले ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਮਨ ਠਾਰ ਤੇ ਦਿਲਦਾਰ ਪਰਮਾਨੈਂਟ ਵਿਊਅਰ ਨੇ। ਉਹਨਾਂ ਦਾ ਨਾਂ ਹੈ ਆਸਿਨ ਹਮੀਦ। ਪੰਜਾਬ ਦੇ ਦਿਲ ਲਾਹੌਰ ਦੇ ਨਾਲ ਉਹਨਾਂ ਦਾ ਤਾਲੁਕ ਹੈ, ਲੇਕਿਨ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਆਪਣੇ ਕਾਰੋਬਾਰ ਦੇ ਸਿਲਸਿਲੇ ਦੇ ਵਿੱਚ ਮੁਕੀਮ ਨੇ। ਪੈਨਸਲਵੇਨੀਆ ਰਿਆਸਤ ਅਮਰੀਕਾ ਦੀ, ਉੱਥੋਂ ਦੇ ਵਸਨੀਕ ਨੇ। ਬੜੇ ਬੜੇ ਸੋਹਣੇ ਪੰਜਾਬੀ ਅਖਾਣ ਤੇ ਸਵਾਲਾਤ ਸਾਨੂੰ ਭਿਜਵਾਉਂਦੇ ਰਹਿੰਦੇ ਨੇ। ਪੰਜਾਬੀ ਪਿਆਰੇ ਨੇ, ਆਪਣੀ ਮਾਂ ਬੋਲੀ ਤੇ ਫਖਰ ਕਰਦੇ ਨੇ, ਮਾਣ ਕਰਦੇ ਨੇ ਤੇ ਸਾਡੇ ਵਲੌਗਸ ਦੇ ਵਿੱਚ ਅਕਸਰ ਰਲਤ ਵੀ ਕਰਦੇ ਰਹਿੰਦੇ ਨੇ। ਅੱਜ ਵੀ ਉਹਨਾਂ ਨੇ ਇੱਕ ਬੜਾ ਹੀ ਪਿਆਰਾ ਸਾਨੂੰ ਵੀਡੀਓ ਮੈਸੇਜ ਭਿਜਵਾਇਆ ਹੈ। ਆਓ ਪਹਿਲੇ ਰਲ ਕੇ ਉਹਨਾਂ ਦਾ ਮੈਸੇਜ ਮੁਲਾਹਜ਼ਾ ਕਰੀਏ। अस्सलाम वालेकुम डॉक्टर साहब जी। डॉक्टर साहब की हाल चाल है? ठीक ठाक तबीयत कैसी, मिजाज अच्छे ने? सर मैं ऐसे नर्स कर रहा हूँ सर, मेरा ताल्लुक लाहौर तो है और इस वक्त मैं पेंसिल्वेनिया अमेरिका के शहर, अमेरिका की रियासत पेंसिल्वेनिया के शहर हैरिसबर्ग मुकीम है जनाब। मैं थोड़ा प्रोग्राम बड़े शौक नाल वेखना जनाब। तुसी और पापा जी दोनों मिल के पंजाबी जुबान लिए बड़ा अच्छा काम करते पे हो, बड़ी मेहनत करते हो तुसी दोवें।
ਤੇ ਅੱਲਾਹ ਤਾਲਾ ਤੁਹਾਡੀ ਮਿਹਨਤ ਵਿੱਚ ਬਰਕਤ ਪਾਵੇ, ਅੱਲਾਹ ਤਾਲਾ ਤੁਹਾਡੇ ਦੋਵਾਂ ਤੇ ਆਪਣਾ ਸਿਹਤ ਤੰਦਰੁਸਤੀ ਦੇਵੇ ਤੁਹਾਨੂੰ, ਔਰ ਤੁਸੀਂ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦੀ ਖਿਦਮਤ ਕਰਦੇ ਰਹੋ। ਤੁਹਾਡਾ ਪ੍ਰੋਗਰਾਮ ਮਾਸ਼ਾਅੱਲਾ ਦਿਨ ਬ ਦਿਨ ਬੜਾ ਜ਼ਬਰਦਸਤ ਹੁੰਦਾ ਜਾ ਰਿਹਾ। ਬਟ ਅੱਛਾ ਸਰ, ਮੇਰਾ ਇੱਕ ਖਾਨ ਹੈ ਛੋਟਾ ਜਿਹਾ, ਤੁਹਾਡੇ ਕੋਲੋਂ ਇੱਕ ਸਵਾਲ ਹੈ ਬਾਬਾ ਜੀ ਕੋਲੋਂ ਕਿ ਸਾਡੇ ਪੰਜਾਬੀ 'ਚ ਅਕਸਰ ਕਹਿੰਦੇ ਨੇ ਪਤਾ ਨਹੀਂ ਉਹਨਾਂ ਖਾਨ ਹੈ ਬੋਲੀ ਹੈ ਜਾਂ ਕੀ ਹੈ, ਕਹਿੰਦੇ ਨੇ ਜੀ ਕਿ ਸੁੱਤੀ ਕਲਾ ਜਗਾਣਾ, ਇਹਦਾ ਕੀ ਮਤਲਬ ਹੁੰਦਾ ਹੈ? ਬਹੁਤ ਬਹੁਤ ਸ਼ੁਕਰੀਆ ਜਨਾਬ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਔਰ ਤੁਸੀਂ ਇਸੇ ਤਰ੍ਹਾਂ ਪੰਜਾਬੀ ਜ਼ੁਬਾਨ ਦੀ ਖਿਦਮਤ ਕਰਦੇ ਰਹੋ। ਬਹੁਤ ਸ਼ੁਕਰੀਆ ਜੀ, ਅਸਲਾਮ ਵਾਲੇਕੁਮ ਜੀ। ਪਿਆਰਿਓ, ਅਸੀਂ ਬੜੇ ਹੀ ਧੰਨਵਾਦੀ ਹਾਂ, ਬੜੇ ਹੀ ਮਸ਼ਕੂਰ ਤੇ ਮਮਨੂਨ ਹਾਂ ਆਪਣੇ ਵੀਰ, ਆਪਣੇ ਪਿਆਰੇ ਵੇਖਣ ਵਾਲੇ ਆਸਿਨ ਹਮੀਦ ਹੋਰਾਂ ਦੇ। ਉਹਨਾਂ ਬੜੇ ਹੀ ਖੂਬਸੂਰਤ ਜਜ਼ਬਾਤ ਦਾ ਸਾਡੇ ਬਾਰੇ ਵਖਾਲਾ ਕੀਤਾ। ਸਾਹਿਬੋ, ਕਿਸੇ ਆਪਣੇ ਮੁਸਲਮਾਨ ਭੈਣ ਭਰਾ ਦੇ ਕਿਸੇ ਚੰਗੇ ਕੰਮ ਦੀ ਸਲਾਹਣਾ ਕਰਨੀ ਤੇ ਉਹਦੇ ਫੇਲ ਬਾਰੇ ਹੁਸਨੇ ਗੁਮਾਨ ਰੱਖਣਾ, ਹੁਸਨੇ ਜ਼ਨ ਰੱਖਣਾ, ਇਹ ਵੀ ਨੇਕੀ ਹੈ ਜਿਹਦਾ ਅਜਰ ਅੱਲਾਹ ਪਾਕ ਇਸ ਹੁਸਨੇ ਜ਼ਨ ਰੱਖਣ ਵਾਲੇ ਨੂੰ ਅਨਾਇਤ ਕਰਦੇ ਨੇ। ਅਸੀਂ ਬੜੇ ਮਸ਼ਕੂਰ ਵੀ ਹਾਂ ਤੇ ਉਹਨਾਂ ਲਈ ਦੁਆ ਵੀ ਕਰਨੇ ਆ ਕਿ ਅੱਲਾਹ ਪਾਕ ਉਹਨਾਂ ਨੂੰ ਇਸ ਗੱਲ ਦੀ ਜਜ਼ਾ ਦੇਵੇ ਜਿਹੜੀਆਂ ਸਾਡੀਆਂ ਆਪਣੀ ਮਾਂ ਬੋਲੀ ਦੇ ਵਾਸਤੇ ਖਿਦਮਾਤ ਦਾ ਉਹ ਇਤਰਾਫ ਕਰਦੇ ਨੇ ਤੇ ਸਾਨੂੰ ਹਲਾਸ਼ੇਰੀ ਵੀ ਦਿੰਦੇ ਰਹਿੰਦੇ ਨੇ। ਤੁਸੀਂ ਸੁਣਿਆ ਭਈ ਉਹਨਾਂ ਫਰਮਾਇਆ ਕਿ ਇੱਕ ਅਖਾਨ ਉਹ ਸਾਨੂੰ ਭਿਜਵਾ ਰਹੇ ਨੇ। ਉਹ ਦਰਅਸਲ ਜਿਹੜਾ ਉਹਨਾਂ ਸਾਨੂੰ ਭਿਜਵਾਇਆ ਹੈ ਸੋਹਣਿਓ, ਉਹ ਅਖਾਨ ਨਹੀਂ, ਉਹ ਇੱਕ ਮੁਹਾਵਰਾ ਹੈ। ਸਾਡੀ ਪੰਜਾਬੀ ਮਾਂ ਬੋਲੀ ਦਾ ਇੱਕ ਮੁਹਾਵਰਾ ਹੈ, ਸੁੱਤੀ ਕਲਾ ਜਗਾਉਣਾ। ਉਹਨਾਂ ਸਾਨੂੰ ਹੁਕਮ ਦਿੱਤਾ, ਸਾਥੋਂ ਮੰਗ ਕੀਤੀ ਭਈ ਇਹਦਾ ਅਸੀਂ ਮਤਲਬ ਤੁਹਾਡੇ ਹਜ਼ੂਰ ਬਿਆਨ ਕਰੀਏ। ਪਿਆਰਿਓ, ਸੁੱਤੀ ਕਲਾ ਜਗਾਉਣ ਦਾ ਤਰਜਮਾ ਤੇ ਇਹਦਾ ਮਤਲਬ ਇਹ ਹੁੰਦਾ ਹੈ ਵੀ ਕਿਸੇ ਮੁੱਕੀ ਹੋਈ ਝੇੜ ਭੀੜ ਨੂੰ, ਕਿਸੇ ਫਸਾਦ ਤੇ ਦੰਗੇ ਨੂੰ, ਕਿਸੇ ਰੌਲੇ ਰੱਪੇ ਰੰਜਿਸ਼ ਨੂੰ, ਕਿਸੇ ਲੜਾਈ ਨੂੰ ਜਿਹੜੀ ਨਿਬੇੜ ਦਿੱਤੀ ਗਈ ਹੋਵੇ, ਜਿਹੜੀ ਮੁੱਕ ਗਈ ਹੋਵੇ, ਉਹਨੂੰ ਦੁਬਾਰਾ ਤੋਂ ਜ਼ਿੰਦਾ ਕਰ ਦੇਣਾ। ਕੋਈ ਅਜਿਹੀ ਹਰਕਤ ਕਰਨਾ, ਕੋਈ ਬੰਦਾ ਕੋਈ ਅਜਿਹਾ ਫੇਲ ਕਰਦਾ ਹੈ, ਕੋਈ ਅਜਿਹੀ ਗੱਲ ਕਰਦਾ ਹੈ, ਕੋਈ ਮੂੰਹ ਐਸਾ ਬੋਲ ਕੱਢਦਾ ਹੈ ਜਿਹਦੇ ਤੋਂ ਇੱਕ ਮੁੱਕੀ ਹੋਈ ਲੜਾਈ, ਇੱਕ ਨਿਬੜਿਆ ਹੋਇਆ ਫਸਾਦ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਜਾਂ ਪਿਆਰਿਓ, ਕੋਈ ਬੰਦਾ ਕੋਈ ਅਜਿਹੀ ਚੀਜ਼ ਖਾਂਦਾ ਹੈ, ਕੋਈ ਅਜਿਹੀ ਹਰਕਤ ਕਰਦਾ ਹੈ ਕਿ ਉਹਨੂੰ ਜਿਹੜੀ ਲੱਗੀ ਹੋਈ ਬਿਮਾਰੀ ਸੀ ਉਹ ਫਿਰ ਦੁਬਾਰਾ ਅਜ਼ ਸਰੇ ਨੌ ਆਉਦ ਕਰ ਆਉਂਦੀ ਹੈ, ਫਿਰ ਜਾਗ ਉੱਠਦੀ ਹੈ। ਕੋਈ ਪੁਰਾਣੀ ਪੀੜ, ਜਾਂ ਕੋਈ ਬੰਦਾ ਅਜਿਹੀ ਗੱਲ ਕਰਦਾ ਹੈ ਕਿ ਕੋਈ ਐਸਾ ਦੁੱਖ ਜਿਹੜਾ ਸਾਨੂੰ ਭੁੱਲ ਗਿਆ ਹੋਇਆ ਸੀ ਉਹ ਫਿਰ ਸਾਡਾ ਤਾਜ਼ਾ ਹੋ ਜਾਂਦਾ ਹੈ। ਅਜਿਹੇ ਮੌਕੇ ਤੇ ਪਿਆਰਿਓ ਅਸੀਂ ਬੋਲਨੇ ਆ ਕਿ ਯਾਰ ਵੇਖੋ, ਇਸ ਬੰਦੇ ਨੇ ਸੁੱਤੀ ਕਲਾ ਜਗਾ ਦਿੱਤੀ ਹੈ। ਸੁੱਤੀ ਦਾ ਮਤਲਬ ਪਿਆਰਿਓ ਹੁੰਦਾ ਹੈ ਨੀਂਦਰ ਵਿੱਚ ਡੁੱਬੀ ਹੋਈ। ਕੋਈ ਬੰਦਾ ਸੌਂ ਜਾਂਦਾ ਹੈ ਤੇ ਅਸੀਂ ਆਪਣੀ ਮਾਂ ਬੋਲੀ 'ਚ ਇਹ ਵੀ ਆਖਦੇ ਹਾਂ ਵੀ ਸੁੱਤਾ ਮੋਇਆ ਇੱਕ ਬਰਾਬਰ, ਯਾਨੀ ਗਾਫਲ ਹੁੰਦਾ ਉਹ ਦੀਨ ਦੁਨੀਆ ਤੋਂ ਬਿਲਕੁਲ। ਡੂੰਗੀ ਤੇ ਗਹਿਰੀ ਨੀਂਦ ਬਿਲਖਸੂਸ ਜਿਹੜਾ ਸੁੱਤਾ ਹੁੰਦਾ ਨਾ ਜੀ, ਉਹ ਤਾਂ ਬਿਲਕੁਲ ਇੰਝ ਹੀ ਹੁੰਦਾ ਜਿਵੇਂ ਮੋਇਆ ਪਿਆ, ਗਾਫਲ ਹੋ ਜਾਂਦਾ ਨਾ ਦੁਨੀਆ ਤੋਂ, ਦੀਨ ਦੁਨੀਆ ਤੋਂ, ਆਪਣੇ ਜਿਸਮ ਤੋਂ, ਆਪਣੇ ਆਪ ਤੋਂ ਗਾਫਲ ਹੋਇਆ ਹੁੰਦਾ ਹੈ। ਤੇ ਪਿਆਰਿਓ, ਇੱਕ ਅਜਿਹਾ ਝਗੜਾ, ਇੱਕ ਅਜਿਹਾ ਫਸਾਦ, ਇੱਕ ਅਜਿਹੀ ਬਿਮਾਰੀ, ਕੋਈ ਅਜਿਹੀ ਗੱਲ, ਕੋਈ ਅਜਿਹਾ ਫਿਤਨਾ ਜਿਹੜਾ ਮਰ ਮੁੱਕ ਗਿਆ ਹੋਇਆ ਸੀ, ਜਿਹੜਾ ਮਿਟਾ ਦਿੱਤਾ ਗਿਆ ਹੋਇਆ ਸੀ, ਨਿਬੇੜ ਦਿੱਤਾ ਗਿਆ ਹੋਇਆ ਸੀ, ਉਹ ਜਦੋਂ ਕਿਸੇ ਵੀ ਸ਼ਖਸ ਦੇ ਕਿਸੇ ਫੇਲ, ਕਿਸੇ ਕੌਲ ਦੀ ਵਜ੍ਹਾ ਤੋਂ ਦੁਬਾਰਾ ਮੈਂ ਅਰਜ਼ ਕੀਤੀ ਕਿ ਅਜ਼ ਸਰੇ ਨੌ ਫੇਰ ਜ਼ਿੰਦਾ ਹੋ ਜਾਂਦਾ ਹੈ, ਤੇ ਅਸੀਂ ਫਿਰ ਉੱਥੇ ਬੋਲਨੇ ਆ ਵੀ ਸੁੱਤੀ ਕਲਾ ਇਸ ਬੰਦੇ ਨੇ ਜਗਾ ਦਿੱਤੀ ਹੈ। ਕਲਾ ਦਾ ਮਤਲਬ ਪਿਆਰਿਓ ਕਰਤੱਵ ਵੀ ਹੁੰਦਾ ਹੈ, ਕਲਾ ਦਾ ਮਤਲਬ ਫਨ ਵੀ ਹੁੰਦਾ ਹੈ। ਵੇਖੋ ਨਾ, ਕਲਾਬਾਜ਼ ਅਸੀਂ ਉਹਨੂੰ ਆਖਦੇ ਹਾਂ ਜਿਹੜਾ ਮੁਖਤਲਿਫ ਕਰਤੱਵ ਵਹਾਉਂਦਾ ਹੈ। ਅਸੀਂ ਨਿੱਕੇ ਹੁੰਦੇ ਸਾਂ ਤੇ ਅਸੀਂ ਜਦੋਂ ਉਲਟਬਾਜ਼ੀਆਂ ਮਾਰਦੇ ਹਾਂ ਤੇ ਉਹਨਾਂ ਨੂੰ ਵੀ ਅਸੀਂ ਆਖਦੇ ਹੁੰਦੇ ਸਾਂ
ਕਲਾਬਾਜ਼ੀਆਂ ਫਲਾਣਾ ਪਿਆ ਮਾਰਦਾ ਹੈ। ਯਾਨੀ ਉਹ ਇੱਕ ਕਰਤਬ ਜਿਹਾ ਵਹਾਉਂਦੇ ਹਨ ਨਾ ਵੀ ਉਲਟਬਾਜ਼ੀ ਮਾਰਨੀ ਹੈ ਜੀ। ਇਸੇ ਤਰ੍ਹਾਂ ਹੀ ਕੋਈ ਫਨਕਾਰ ਹੁੰਦਾ, ਉਹ ਆਪਣੇ ਫਨ ਦਾ ਮੁਜ਼ਾਹਿਰਾ ਕਰਦਾ, ਅਸੀਂ ਉਹਨੂੰ ਆਖਦੇ ਹਾਂ ਫਲਾਂ ਕਲਾਕਾਰ ਹੁਣ ਆਪਣੀ ਕਲਾ ਦਾ ਵਿਖਾਲਾ ਕਰਨਗੇ। ਫਨ ਵੀ ਕਲਾ ਦਾ ਮਤਲਬ ਹੁੰਦਾ ਹੈ, ਕਰਤਬ ਵੀ ਕਲਾ ਦਾ ਮਤਲਬ ਹੁੰਦਾ ਹੈ। ਫਿਤਨਾ, ਫਸਾਦ, ਕੋਈ ਦੁੱਖ, ਬਹੁਤ ਸਾਰੇ ਮਤਾਲਬ ਨਿਕਲਦੇ ਨੇ ਲਫ਼ਜ਼ ਕਲਾ ਦੇ। ਪਿਆਰਿਓ, ਜੇ ਕੁੱਲਾ ਕਹਿ ਦਈਏ, ਇਹਦੇ ਉੱਤੇ ਪੇਸ਼ ਪਾ ਲਈਏ ਕਾਫ ਦੇ, ਤੇ ਫਿਰ ਉਹ ਕੁੱਲਾ ਬਣ ਜਾਂਦਾ, ਜਿਹਦੇ ਉੱਤੇ ਅਸੀਂ ਫਿਰ ਪਗੜੀ ਵਾਲਨੇ ਆ, ਉਹਨੂੰ ਕੁੱਲਾ ਆਖਦੇ ਨੇ। ਕੁੱਲੇ ਵਾਲੀ ਪੱਗ, ਯਾਨੀ ਥੱਲੇ ਟੋਪੀ ਵਰਗਾ ਕੁੱਲਾ ਹੁੰਦਾ ਤੇ ਉਹਦੇ ਉੱਤੇ ਫਿਰ ਅਸੀਂ ਪੱਗ ਬੰਨ੍ਹਨੇ। ਠੀਕ ਹੈ ਜੀ। ਬਹਰਹਾਲ ਅਰਜ਼ ਮੈਂ ਕਰ ਰਿਹਾ ਸਾਂ ਕਿ ਕੁੱਲਾ ਲਫ਼ਜ਼ ਜਿਹੜਾ ਨਾ ਜੀ, ਇੱਕ ਕਸੀਰੁਲ ਮੁਤਾਲਿਬ ਇੱਕ ਲਫ਼ਜ਼ ਹੈ, ਤੇ ਬਹੁਤ ਸਾਰੇ ਮਤਲਬ ਨਿਕਲਦੇ ਨੇ। ਤੇ ਜਿਹੜੀ ਗੱਲ ਸਾਨੂੰ ਸਾਡੇ ਵੀਰ ਪੁੱਛੀ ਹੈ ਵੀ ਸੁੱਤੀ ਕਲਾ ਜਗਾਣਾ, ਇੱਕ ਤੇ ਇਹ ਅਖਾਣ ਨਹੀਂ, ਇਹ ਮੁਹਾਵਰਾ ਹੈ। ਔਰ ਇਹਦਾ ਮਤਲਬ ਕੀ ਹੁੰਦਾ ਉਹ ਮੈਂ ਬੜੀ ਵਜ਼ਾਹਤ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰ ਦਿੱਤਾ ਹੈ। ਆਓ ਹੁਣ ਚੱਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਪਿਆਰਿਓ ਸਾਡੇ ਨਾਲ। ओ चल मेले नू चली अस्सलामु अलैकुम जनाबे अली। ਜੀ ਵਾਲੇਕਮ ਸਲਾਮ ਡਾਕਟਰ ਸਾਹਿਬ, ਖੈਰੀ ਆਓ ਜੀ। ਕੀ ਹਾਲ ਚਾਲ ਹੈ? ਵਿਸਾਖੀ ਮਨਾਉਂਦੇ ਆਏ ਹੋ ਅੱਜ ਤੁਸੀਂ? ਹਾਂਜੀ ਹਾਂਜੀ ਬਾਜਵਾ ਸਾਹਿਬ, ਬਸ ਅੱਜ ਕੱਲ ਤੁਹਾਨੂੰ ਪਤਾ ਵਿਸਾਖੀ ਹੈ ਹਾਂਜੀ ਤੇ ਸਾਡਾ ਜਨਾਬ ਦੇਸੀ ਪਹਿਲਾ ਮਹੀਨਾ ਹੈ, ਹਾਂਜੀ ਹਾਂਜੀ ਤੇ ਸਾਰੇ ਸਿੱਖ ਭਰਾ ਵੀ ਸਾਡੇ ਕੋਲ 7,000 ਹਾਂਜੀ ਹਾਂਜੀ ਆਏ ਨੇ ਜੀ ਹਾਂਜੀ, ਪਾਕਿਸਤਾਨ ਦੇ ਜੀ, ਵਿੱਚ ਜੀ, ਜੀ, ਆਪਣੇ ਗੁਰਸਥਾਨਾਂ ਨੂੰ, ਪਵਿੱਤਰ ਸਥਾਨਾਂ ਨੂੰ ਹਾਂਜੀ, ਵੇਖਣ ਲਈ ਤੇ ਹਾਂਜੀ। ਵਿਸਾਖੀ ਮਨਾਉਣ ਲਈ। ਜੀ ਬਿਲਕੁਲ ਸਹੀ ਬਾਤ ਤੇ ਬਾਜਵਾ ਸਾਹਿਬ, ਬਰਾਹ ਕਰਮ, ਸਭ ਤੋਂ ਪਹਿਲੇ ਤੇ ਅਸੀਂ ਆਪਣੇ ਜਿਹੜੇ ਸਾਡੇ ਸਿੱਖ ਭੈਣਾਂ ਭਰਾ ਨੇ ਉਹਨਾਂ ਨੂੰ ਸਾਰੇ ਇੱਕ ਤੇ ਅਸੀਂ ਹੈਪੀ ਵਿਸਾਖੀ ਆਖਨੇ ਆ, ਤੇ ਦੂਜਾ ਥੋੜਾ ਜਿਹਾ ਵਿਸਾਖੀ ਤੇ ਥੋੜੀ ਜੀ ਰੋਸ਼ਨੀ ਪਾਓ ਨਾ ਜੀ। ਇਹ ਸਾਡਾ ਨਿਊ ਈਅਰ ਡੇ ਵੇ, ਮਤਲਬ ਹਾਂਜੀ, ਸਾਡਾ ਤੇ ਸਾਲ ਹੀ ਇੱਥੋਂ ਸ਼ੁਰੂ ਹੁੰਦਾ ਹੈ। ਹਾਂਜੀ। ਇਹ ਜਿਹੜਾ ਨਾ ਜੀ ਵਿਸਾਖੀ, ਯਕਮ ਵਿਸਾਖ, ਪਹਿਲੀ ਵਿਸਾਖ ਦੀ ਜਿਹੜੀ ਹੈ, ਜੀ ਇਹ ਜਿਹੜਾ ਨਾ ਫੱਗਣ ਚ ਚੇਤਰ ਚ ਜਾ ਕੇ ਤੇ ਲੋਕਾਂ ਦੇ ਦਾਣੇ ਘਰਾਂ ਚੋਂ ਮੁੱਕਣ ਲੱਗ ਪੈਂਦੇ ਸੀ। ਜੀ ਇਸ ਤਰ੍ਹਾਂ ਫੱਗਣੇ ਆਖੇ ਚੇਤਰ ਨੂੰ, ਸੁਣ ਮੇਰੇ ਭਾਈ, ਮੈਂ ਲੰਘਾਈ ਝੂਣ ਝਾਣ ਤੂੰ ਬੰਨੇ ਲਾਈ। ਹਾਂ ਜੀ। ਕਿ ਲੋਕਾਂ ਦੇ ਦਾਣੇ ਮੁੱਕਣੇ ਸ਼ੁਰੂ ਹੋ ਜਾਂਦੇ ਸਨ, ਤੇ ਜੱਟ ਵੀ ਜਿਹੜੇ ਨੇ ਨਾ ਫਸਲ ਬੀਜਣ ਤੋਂ ਬਾਅਦ ਵਿਹਲੇ ਬਹਿ ਬਹਿ ਕੇ ਤੇ ਵਿਸਰੇ ਹੋ ਜਾਂਦੇ ਸਨ। ਜੀ ਜੀ। ਤੇ ਉਹ ਫਿਰ ਨਾ ਤੇਲ ਛੇਲ ਮਲ ਕੇ ਤੇ ਡੰਡ ਬੈਠਕਾਂ ਮਾਰ ਕੇ ਤੇ ਜਨਾਬ ਭੰਗੜੇ ਛੰਗੜੇ ਪਾਣੇ ਉਹਨਾਂ ਪਿੰਡਾਂ ਦੇ ਵਿੱਚ। ਪਹਿਲਾਂ ਭੰਗੜੇ ਦੇ ਸੰਗ ਤਿਆਰ ਹੋਣੇ, ਬਈ ਵਿਸਾਖੀ ਤੇ ਜਾ ਕੇ ਭੰਗੜਾ ਪਾਵਾਂਗੇ। ਜੀ। ਭੰਗੜਾ ਪਾਉਣ ਦਾ ਮਤਲਬ ਸੀ ਜ਼ਰਾ ਜਿਸਮ ਚੁਸਤ ਚਲਾਕ ਹੋ ਜਾਏ, ਹਾਂ, ਸਰੀਰ 'ਚ ਜਿਹੜੀ ਆਲਸ ਹੈ, ਉਹ ਕਮੀ ਕੁਤਾਈ ਉਹ ਮੁੱਕ ਜੇ। ਅਸਾਂ ਹੁਣ ਵਾਢੀ ਬਹਿਣਾ, ਤੇ ਵਾਢੀ ਬਹਿਣਾ ਜਿਹੜਾ ਪੈਰਾਂ ਨਾਲ ਬਹਿ ਕੇ ਦਾਤਰੀਆਂ ਦੇ ਨਾਲ ਕਣਕ ਵੱਢਣੀ, ਤੇ ਜਨਾਬ ਉੱਤੋਂ ਧੁੱਪ ਤੇ ਥੱਲੇ ਤਰੰਡੇ ਵੱਜਣੇ, ਤੇ ਬੜਾ ਔਖਾ ਕੰਮ ਸੀ ਜੀ। ਉਹਦੇ ਵਾਸਤੇ ਤਿਆਰੀ ਵੱਟਦੇ ਸਨ ਜ਼ਿਮੀਂਦਾਰ ਵਾਹੀਵਾਨ ਸਾਰੇ ਜੀ। ਤੇ ਉਹਨਾਂ ਦੇ ਮੁੰਡਿਆਂ ਨੇ ਜਨਾਬ ਫਿਰ ਉਹ ਢੋਲ ਛੋਲ ਮਾਰ ਕੇ ਤੇ ਭੰਗੜੇ ਛੰਗੜੇ, ਮਤਲਬ ਜਿਸਮ ਜਿਹੜਾ ਚੁਸਤ ਹੋ ਜਾਏ ਪੂਰਾ ਪਰਤ ਕੇ। ਹਾਂ ਜੀ। ਇਹ ਸੀ ਬੁਨਿਆਦੀ ਤੌਰ ਤੇ, ਕਿਉਂਕਿ ਯਕਮ ਵਿਸਾਖ ਤੋਂ ਬਾਅਦ ਸਾਡੇ ਇਸ ਇਲਾਕੇ ਦੇ ਵਿੱਚ ਯਕਮ ਵਿਸਾਖੀ ਦਾ ਮੇਲਾ ਵੇਖ ਕੇ ਲੋਕੀ ਵਾਢੀ ਬਹਿੰਦੇ ਸਨ। ਜੀ ਜੀ ਜੀ। ਤੇ ਸਿੰਧ ਵੱਲ ਤੇ ਜਾਂ ਦੱਖਣੀ ਪੰਜਾਬ ਵੱਲ ਤੇ ਕਣਕਾਂ ਥੋੜਾ 10 ਦਿਨ ਪਹਿਲਾਂ ਪੱਕ ਪੈਂਦੀਆਂ ਨੇ। ਹਾਂ ਜੀ। ਤੇ ਉਹ ਨਾ ਜੀ ਇਹ ਫਿਰ ਵਿਸਾਖੀ ਦੇ ਮੇਲੇ ਥਾਂ ਥਾਂ ਤੇ ਲੱਗਦੇ ਸਨ ਜੀ। ਤੇ ਉਹਦੇ 'ਚ ਮੈਂ ਇੱਕ ਨਜ਼ਮ ਵੀ ਲਿਖੀ ਜਿਹੜੀ ਅਜੀਤ 'ਚ ਛਪੀ ਸੀ, ਚੋਖੇ ਸਾਲ ਹੋ ਗਏ ਨੇ ਜੀ। ਵੱਜਣ ਢੋਲ ਤੇ ਭੰਗੜੇ ਪੈਣ ਵਿਸਾਖੀ ਤੇ, ਯਾਰ ਯਾਰਾਂ ਨਾਲ ਰਲ ਰਲ ਬਹਿਣ ਵਿਸਾਖੀ ਤੇ, ਵਾਹ। ਤੇ ਪੱਕਣ ਜੌਂ ਤੇ ਕਣਕ ਨੂੰ ਵਾਢੀ ਲੱਗ ਜਾਂਦੀ, ਜੀ। ਛੋਲੇ ਮਸਰ ਤੇ ਅਲਸੀ ਗਹਿਣ ਵਿਸਾਖੀ ਤੇ। ਵਾਹ ਵਾਹ। ਤੇ ਉਹ ਨਾ ਜੀ ਤੇ ਬਾਜਵਾ ਸਾਹਿਬ ਇਹ ਵੀ ਆਂਦਾ ਨਾ, ਜੱਟਾ ਆਈ ਵਿਸਾਖੀ ਹਾਂਜੀ ਤੇ ਮੁੱਕ ਗਈ ਕਣਕਾਂ ਦੀ ਰਾਖੀ। ਹਾਂਜੀ, ਕਣਕਾਂ ਦੀ ਰਾਖੀ ਮੁੱਕ ਗਈ। ਦੂਜਾ ਇਹ ਵੇ ਕਿ ਜਦੋਂ ਕਣਕ ਆਉਣ ਦੀ ਉਮੀਦ ਲੱਗ ਜਾਣੀ ਸੀ
ਤੇ ਫੇਰ ਇਹ ਵੀ ਖੈਰ ਵੀ ਹੁਣ ਸਾਡੀ ਭੁੱਖ ਮੁੱਕ ਗਈ, ਮੁੱਕ ਗਈ। ਦਾਣੇ ਸਾਡੇ ਪੱਕ ਪਏ ਨੇ, ਫੇਰ ਅੱਲਾ ਖੈਰ ਕਰੇ ਭੜੋਲੇ ਭਰ ਲਾਂਗੇ, ਹਾਂ ਜੀ 6 ਮਹੀਨੇ ਸਾਲ ਜਿਹੜਾ ਸਾਲ ਸੌਖਾ ਲੰਘ ਜਾਏਗਾ। ਹਾਂ ਜੀ ਇਹ ਸੀ ਇਹਦੀ ਖੁਸ਼ੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਸੀ ਨਾ ਜਸ਼ਨ ਮਨਾਇਆ ਇਹ ਗਿਆ। ਜਸ਼ਨ ਮਨਾਉਣ ਦਾ ਨਾਂ ਹੀ ਵਿਸਾਖੀ ਦਾ ਮੇਲਾ ਸੀ। ਇਸੇ ਖੁਸ਼ੀ 'ਚ ਭੰਗੜੇ ਪੈਂਦੇ ਸਨ ਤੇ ਬਾਜਵਾ ਸਾਹਿਬ ਸਿਰਫ ਵੇਖੋ ਨਾ ਜੱਟਾਂ ਦੇ ਤੇ ਭੜੋਲੇ ਭਰਦੇ ਹੀ ਸਨ ਹਾਂਜੀ ਤੇ ਉਂਝ ਵੀ ਲੁਕਾਈ ਤੇ ਕਣਕ ਨਹੀਂ ਸਾਰੀ ਮਖਲੂਕ ਜਿਹੜੀ ਖੁਦਾ ਦੀ ਹੈ, ਜਿਹੜੇ ਵੀ ਵੇਖੋ ਨਾ ਸਰ ਸਾਡਾ ਮਾਲ ਡੰਗਰ ਜਿਹੜਾ ਉਹਦੀ ਸਾਲ ਦੀ ਤੂੜੀ ਬਣ ਮਾਲ ਜਾਂਦੀ। ਡੰਗਰ ਦੀ ਤੂੜੀ ਵੀ ਬਣ ਜਾਂਦੀ ਸੀ। ਫਿਰ ਹੋਰ ਜਿਹੜੇ ਸਾਡੇ ਜ਼ਿਮੀਂਦਾਰਾਂ ਤੋਂ ਇਲਾਵਾ ਦੂਜੇ ਨਾਲ ਕੰਮਕਾਰ ਕਰਨ ਵਾਲੇ ਸਾਰੇ ਆਰੀ ਜਿਹੜੇ ਉਹਨਾਂ ਦੇ ਵੀ ਘਰਾਂ 'ਚ ਦਾਣੇ ਆ ਜਾਂਦੇ ਸਨ। ਤੇ ਜਦੋਂ ਦਾਣੇ ਆ ਗਏ ਵੇਖੋ ਨਾ ਬੰਦੇ ਨੂੰ ਸਭ ਤੋਂ ਜ਼ਿਆਦਾ ਫਿਕਰ ਤੇ ਰੋਟੀ ਖਾਣ ਦੀ ਹੁੰਦੀ ਹੈ ਜੀ। ਸਲੂਣਾ ਸਲਾਣਾ ਲਾਜ਼ਮਾ ਜਿਹਨੂੰ ਆਂਦੇ ਨੇ ਉਹ ਕਈ ਵਾਰੀ ਨਾ ਵੀ ਲੱਭੇ ਤੇ ਬੰਦਾ ਕੋਈ ਮਤਲਬ ਲੂਣ ਮਿਰਚ ਕੁੱਟ ਕੇ ਵੀ ਖਾ ਲੈਂਦਾ ਹੈ, ਕਈ ਵਾਰੀ ਲੱਸੀ ਨਾਲ ਕੁੱਟੋ ਮਤਲਬ ਕੁੱਟੋ ਕੁੱਟੀ ਖਾ ਲੈਂਦਾ ਹੈ। ਹਾਂ ਲੇਕਿਨ ਇਹ ਵੇ ਕਿ ਬੁਨਿਆਦੀ ਕਿ ਜਿਹੜਾ ਕਣਕ ਹੋਣੀ ਚਾਹੀਦੀ ਹੈ ਔਰ ਕਣਕ ਵਿਸਾਖੀ ਤੇ ਪੱਕ ਪੈਂਦੀ ਸੀ। ਇਹਦੀ ਖੁਸ਼ੀ ਦੇ ਵਿੱਚ ਇਹ ਸਾਰਾ ਹੁੰਦਾ ਸੀ। ਔਰ ਇਹਦੇ ਨਾਲ ਇੱਕ ਦਰਦੀਲੀ ਘਟਨਾ ਵਾਪਰੀ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਉਸ ਵੇਲੇ ਨਾ ਅੰਗਰੇਜ਼ਾਂ ਦੇ ਖਿਲਾਫ ਰੋਸ ਵਿਖਾਲਾ ਹੋ ਰਿਹਾ ਸੀ ਜੀ। ਤੇ ਮਤਲਬ ਇਹਨਾਂ ਜਿਹੜੇ ਕੋਈ ਐਕਟ ਉਕਟ ਬਣਾਏ ਸਨ ਮਕਾਮੀ ਲੋਕਾਂ ਦੇ ਖਿਲਾਫ ਜੀ। ਮਕਾਮੀ ਲੋਕ ਜਿਹੜੇ ਨੇ ਨਾ ਉਹਦੇ ਤੇ ਨਾਰਾਜ਼ਗੀ ਦਾ ਇਜ਼ਹਾਰ ਕਰ ਰਹੇ ਸਨ, ਇਤਜਾਜ ਕਰ ਰਹੇ ਸਨ। ਜੀ ਜੀ। ਤੇ ਜਲਿਆਂਵਾਲਾ ਬਾਗ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਦਾ 3 ਪਾਸੇ ਬੰਦ ਸੀ, ਚੌਥਾ ਇੱਕੋ ਗਲੀ ਉਹਨੂੰ ਲੱਗਦੀ ਸੀ ਸੌੜੀ ਜਿਹੀ, ਉਹਦੇ ਚੋਂ ਦੀ ਲੰਘ ਕੇ ਤੇ ਉਹਦੇ ਵਿੱਚ ਉਸ ਵੇਲੇ ਕੋਈ 15,000 ਬੰਦਾ ਸੀ, 10-12-15,000 ਬੰਦਾ ਸੀ। ਇਹ ਜਿਹੜਾ ਜਨਰਲ ਡਾਇਰ ਸੀ ਉਸ ਵੇਲੇ ਇਹਨੇ ਜਨਾਬ ਉੱਥੇ ਜਾ ਕੇ ਤੇ ਉਹਨਾਂ ਨੂੰ ਘੇਰ ਕੇ ਤੇ ਇਤਜਾਜੀ ਜਿਹੜੇ ਇਤਜਾਜ ਕਰਨ ਵਾਲੇ ਰੋਸ ਵਿਖਾਲਾ ਕਰਨ ਵਾਲਿਆਂ ਦੇ ਉੱਤੇ ਫਾਇਰਿੰਗ ਕੀਤੀ ਜੀ, ਜਿਹਦੇ ਨਾਲ ਤਕਰੀਬਨ ਮੁਖਤਲਿਫ ਰਵਾਇਤਾਂ 'ਚ ਕੋਈ ਆਂਦਾ 1500 ਬੰਦਾ ਜਿਹੜਾ ਸ਼ਹੀਦ ਹੋ ਗਿਆ, ਕੋਈ ਜਿਹਦੇ 'ਚ ਹਿੰਦੂ ਮੁਸਲਮਾਨ ਸਿੱਖ ਸਨ ਸਾਰੇ। ਔਰ ਉਹ ਫਿਰ ਨਾ ਜੀ ਉਹਦੇ ਵਿੱਚ ਉਸ ਵੇਲੇ ਛੋਟੀ ਉਮਰ ਦਾ ਸੀ ਜਿਹੜਾ ਉਦਮ ਸਿੰਘ, ਜਿਹਦਾ ਅਸਲ ਨਾਂ ਸ਼ੇਰ ਸਿੰਘ ਸੀ ਜੀ, ਇਹ ਵੀ ਉੱਥੇ ਹੀ ਸੀ ਜਿਹੜਾ ਸੁਨਾਮ ਦਾ ਰਹਿਣ ਵਾਲਾ ਸੀ। ਹਾਂਜੀ ਹਾਂਜੀ ਜਾ ਇਹ ਮਤਲਬ ਉੱਥੇ ਸੀ। ਤੇ ਇਹਨੇ ਫਿਰ ਜਦੋਂ ਦਿਲ 'ਚ ਗੰਢ ਮਾਰ ਲਈ ਵੀ ਮੈਂ ਇਹਦੇ ਕੋਲੋਂ ਬਦਲਾ ਲੈਣਾ ਹੈ, ਔਰ ਉਹਨੇ ਫਿਰ ਬਾਅਦ 'ਚ ਜਾ ਕੇ ਤੇ ਮਤਲਬ 1940 ਦੇ ਵਿੱਚ ਉਹਨੂੰ ਬਰਤਾਨੀਆ ਜਾ ਕੇ ਤੇ ਬੁੱਢੇ ਹੋਏ ਜਨਰਲ ਡਾਇਰ ਨੂੰ ਮਾਰਿਆ। ਵਾਹ। ਔਰ ਮਤਲਬ ਜਦੋਂ ਮਾਰਿਆ ਤੇ ਉੱਥੇ ਉਹ ਸਾਰੇ ਫੜਿਆ ਗਿਆ, ਉਹਦਾ ਮਿਸ਼ਨ ਤੇ ਪੂਰਾ ਹੋ ਗਿਆ। ਤੇ ਉਹਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ? ਉਹਨੇ ਆਖਿਆ ਮੇਰਾ ਨਾਂ ਮੁਹੰਮਦ ਉਦਮ ਰਾਮ ਆਜ਼ਾਦ ਹੈ। ਵਾਹ ਵਾਹ ਵਾਹ। ਤੇ ਵਚਨ ਪੂਰਾ ਕੀਤਾ ਦੇਸ਼ ਪੰਜਾਬ ਦੇ ਪੁੱਤਰ ਨੇ, ਸੂਰਮੇ ਨੇ। ਆ ਪੰਜਾਬ ਦਾ ਪੁੱਤਰ ਜਿਹੜਾ ਸੀ ਸੂਰਮੇ, ਉਹਨੇ ਆਖਿਆ ਕਿ ਤੇਰੇ ਕੋ ਮੈਂ ਬਦਲਾ ਲੈ ਕੇ ਛੱਡਾਂਗਾ ਤੇ ਉਹਨੇ ਬਦਲਾ ਲੈ ਕੇ ਛੱਡਿਆ ਜੀ, ਲੈ ਕੇ ਛੱਡਿਆ। ਹਾਂਜੀ। ਤੇ ਦੂਸਰਾ ਜਨਾਬ ਇਹ ਵੇ ਕਿ ਸਾਡੇ ਸਾਰੇ ਪਿਆਰੇ ਜਿਹੜੇ ਵੇਖਣ ਵਾਲੇ ਨੇ ਹਾਂਜੀ ਉਹਨਾਂ ਨੂੰ ਜਨਾਬ ਤੁਹਾਡੇ ਵੱਲੋਂ ਤੇ ਆਪਣੇ ਵੱਲੋਂ ਫਿਰ ਮੈਂ ਦੇਸ਼ ਪੰਜਾਬ ਦਾ ਨਿਊ ਈਅਰ ਜਿਹੜਾ ਉਹਦੀ ਵੀ ਮੁਬਾਰਕਬਾਦ ਵਧਾਈ। ਲੇਕਿਨ ਸਰ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਇਹ ਤੇ ਦੱਸਣਾ ਹੈ ਨਾ ਵੀ ਸਾਡਾ ਅਸਲੀ ਨਿਊ ਈਅਰ ਇਹ ਵੇ। ਹਾਂਜੀ ਹਾਂਜੀ ਜਿਹੜਾ ਹੁਣ ਸ਼ੁਰੂ ਹੋਇਆ ਯਕਮ ਵਿਸਾਖ ਤੋਂ। ਬਿਲਕੁਲ ਯਕਮ ਵਿਸਾਖ ਤੋਂ ਪਹਿਲਾ ਸਾਲ ਬਿਕਰਮੀ ਜਿਹੜਾ ਉਹ ਸ਼ੁਰੂ ਹੁੰਦਾ ਜੀ। ਤੇ ਬਾਜਵਾ ਸਾਹਿਬ ਸਾਡੇ ਦੇਸ਼ ਪੰਜਾਬ ਦਾ ਅਸਲੀ ਮੇਲਾ ਵੀ ਵਿਸਾਖੀ ਹੈ, ਕਿਉਂਕਿ ਤੁਸੀਂ ਇੱਕ ਦਿਨ ਖਾਨ ਸੁਣਾਇਆ ਸੀ ਵੀ ਪੱਲੇ ਨਹੀਂ ਧੇਲਾ ਤੇ ਲੱਭਦੀ ਮੇਲਾ। ਹੁਣ ਗੱਲ ਇਹ ਵੇ ਕਿ ਪੱਲੇ ਧੇਲੇ ਤੇ ਆਉਂਦੇ ਨੇ ਵਿਸਾਖੀ ਦਾ ਸ਼ੁਰੂ ਜਦੋਂ ਕਣਕਾਂ ਵੱਢੀਆਂ ਦਾਣੇ ਘਰੀ ਆਉਣਗੇ ਤੇ ਫੇਰ ਇਹਨਾਂ ਦੀ ਜਿਵੇਂ ਧਨੀ ਰਾਮ ਚਾਤਰਕ ਨੇ ਆਖਿਆ ਸੀ ਜੀ। ਧਨੀ ਰਾਮ ਚਾਤਰਕ ਇੱਕ ਬਹੁਤ ਪੰਜਾਬੀ ਦੇ ਤਗੜੇ ਸ਼ਾਇਰ ਹੋਏ ਨੇ। ਇੱਥੇ ਪੱਛੀਆਂ ਵਾਲਾ ਪਿੰਡ ਸੀ ਨਾਰੰਗ ਦੇ ਲਾਗੇ, ਉਹ ਰੁੜ ਗਿਆ, ਉੱਥੇ ਪੈਦਾ ਹੋਏ ਸਨ। ਅੱਛਾ ਜੀ। ਬੱਦੋ ਮੱਲੀ ਉਹਨਾਂ ਦੇ ਨਾਨਕੇ ਸਨ ਜੀ। ਔਰ ਉਹ ਉਧਰ ਮਿਨਿਸਟਰ ਵੀ ਰਹੇ ਨੇ। ਤੇ ਉਹਨਾਂ ਆਖਿਆ ਸੀ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਵਾਹ 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 ਵਾਹ। ਔਰ ਜਨਾਬ ਸਾਡੇ ਜਿਹੜੇ ਜੱਟ ਭੈਣਾਂ ਭਰਾ ਨੇ ਹੋਰ ਵੀ ਸਾਰੇ ਬਹੁਤ ਸਾਰੇ ਲੋਕ ਜੀ 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 ਭਾਈਵਾ ਸਾਹਿਬ ਉਹਨਾਂ ਬਹੁਤ ਸਾਰੇ ਵੱਡੇ ਵੱਡੇ ਕੰਮ ਰੱਖੇ ਹੁੰਦੇ ਨੇ, ਧੀਆਂ ਪੁੱਤਰਾਂ ਦੇ ਵਿਆਹ, ਵਾਢੀਆਂ ਦੇ। ਜੀ ਜੀ ਜੀ। ਔਰ ਤੁਸੀਂ ਵੇਖੋ ਵਾਢੀਆਂ ਹੋਣ ਦੇ ਨਾਲ ਕਾਰੋਬਾਰ ਕਿੰਨੇ ਤੇਜ਼ ਹੋ ਜਾਂਦੇ ਨੇ। ਸੁਨਿਆਰਿਆਂ ਦਾ ਸੋਨਾ ਵਿਕਣ ਲੱਗ ਪੈਂਦਾ, ਕੱਪੜੇ ਬਜਾਜੀ ਜਿਹੜੇ ਨੇ ਉਹਨਾਂ ਦੇ ਕਾਰੋਬਾਰ। ਵੇਖੋ ਜੀ ਜਿਹੜਾ ਕਾਰੋਬਾਰ ਇਹ ਲੋਕਾਂ ਦਾ, ਦੁਕਾਨਦਾਰਾਂ ਕੋ ਵੇਖੋ ਜੀ, ਜ਼ਿਮੀਂਦਾਰਾਂ ਕੋ ਪੈਸੇ ਹੋਣਗੇ ਤੇ ਉਹਨਾਂ ਦੇ ਖਰੀਦਦਾਰ ਜਾਣਗੇ ਤੇ ਖਰੀਦ ਜਿੰਨੀ ਵਧੇਗੀ ਹਾਂਜੀ ਉਹਨਾਂ ਕਾਰੋਬਾਰ ਜ਼ਿਆਦਾ ਚੱਲੇਗਾ ਦੁਕਾਨਦਾਰਾਂ ਦਾ। ਹਾਂਜੀ। ਇਸ ਵਾਸਤੇ
ਮਤਲਬ ਸਾਡੀ ਜਿਹੜੀ ਐਗਰੇਰੀਅਨ ਇਕਨੋਮੀ ਹੈ ਵਾਈ ਜੋਤੀ ਨਾਲ ਜੁੜੀ ਹੋਈ, ਆਹਾ ਇਹਦੇ ਹੀ ਤੇ ਸਾਰਾ ਕਾਰੋਬਾਰ ਹੀ ਜ਼ਿੰਦਗੀ ਦਾ ਇਸੇ ਵਾਈ ਜੋਤੀ ਨਾਲ ਜੁੜਿਆ ਹੋਇਆ ਹੈ। ਜੀ ਇਸ ਤਰ੍ਹਾਂ ਔਰ ਜਿੰਨੇ ਦਾਣੇ ਬਹੁਤੇ ਹੋਣਗੇ, ਚੰਗੇ ਹੋਣਗੇ, ਉਨੀ ਕੌਮ ਖੁਸ਼ਹਾਲ ਹੋਏਗੀ, ਔਰ ਫਿਰ ਪੂਰੀ ਕੌਮ ਹੀ ਖੁਸ਼ਹਾਲ ਹੋਏਗੀ, ਦੁਕਾਨਾਂ ਵਾਲੇ ਵੀ ਖੁਸ਼ਹਾਲ ਹੋਣਗੇ, ਸਾਰੇ ਜਿੰਨੀ ਵੀ ਇਕਨੋਮੀ ਆ ਉਹਦੇ ਵਿੱਚ ਸਾਰੇ ਲੋਕਾਂ ਦਾ ਮਤਲਬ ਬਿਹਤਰੀ ਹੋਏਗੀ। ਵਾਹ ਵਾਹ ਹਾਂਜੀ ਹਾਂਜੀ ਬਾਜਵਾ ਸਾਹਿਬ, ਅੱਜ ਸਭ ਤੋਂ ਪਹਿਲਾ ਜਿਹੜਾ ਅਖਾਣ ਹੈ ਜੀ ਜੀ ਉਹ ਸਾਡੇ ਵੀਰ ਸਿਕੰਦਰ ਚੀਮਾ ਸਾਹਿਬ ਨੇ ਭੇਜਿਆ ਜੀ, ਸਾਡੇ ਜੀ। ਪਰਮਾਨੈਂਟ ਵਿਊਅਰ ਨੇ। ਜੀ ਜੀ ਸੰਭੜਿਆਲ ਨਾਲ ਪਿੱਛੋਂ ਉਹਨਾਂ ਦਾ ਤਾਲੁਕ ਹੈ ਤੇ ਸਾਊਦੀ ਅਰਬ ਵਿੱਚ ਹੁੰਦੇ ਨੇ। ਅਖਾਣ ਉਹਨਾਂ ਜਿਹੜਾ ਭਿਜਵਾਇਆ ਇਸ ਤਰ੍ਹਾਂ ਜਨਾਬ ਕਿ ਸਖਣਾ ਭਾਂਡਾ ਹਾਂਜੀ ਖੜ ਬੋਲੇ ਤੇ ਭਰਿਆ ਹੋਇਆ ਹਾਂਜੀ ਕਦੀ ਨਾ ਡੋਲੇ। ਹਾਂਜੀ, ਇਹ ਦੱਸਿਆ ਗਿਆ, ਇਹਦਾ ਬੜਾ ਡੂੰਘੇ ਇਹਦੇ ਮਾਇਨੇ ਨੇ। ਜੀ। ਐਕਚੁਅਲ ਅੰਗਰੇਜ਼ੀ 'ਚ ਵੀ ਇਹਦਾ ਜਿਹੜਾ ਮਿਲਦਾ ਨਾ ਕਿ ਐਮਟੀ ਵੈਸਲ ਮੇਕ ਮਚ ਸਾਊਂਡ। ਜੀ ਅੱਛਾ, ਤੇ ਕਿ ਸਖਣਾ ਜਿਹੜਾ ਭਾਂਡਾ ਹੁੰਦਾ ਜ਼ਾਹਰ ਹੈ ਉਹਦਾ ਖੁਰਾਕ ਜ਼ਿਆਦਾ ਹੁੰਦਾ ਹੈ, ਹਾਂ। ਉਹਨੂੰ ਮਾੜਾ ਜਿਹਾ ਹੱਥ ਬਾਰ ਉਹਦੇ ਜਿਹੜਾ ਭਰਿਆ ਹੋਏਗਾ, ਸਖਣਾ ਭੜੋਲਾ ਵੀ ਅਗਰ ਹੋਵੇ, ਹਾਂ। ਉਹਦੇ 'ਚ ਕਣਕ ਨਾ ਪਈ ਹੋਏ ਤੇ ਇਸ ਤਰ੍ਹਾਂ ਹੱਥ ਮਾਰੋ ਉਹਦੇ ਤੇ ਆਵਾਜ਼ ਤੀਜੇ ਘਰ ਜਾਏਗਾ। ਹਾਂ ਤੇ ਜਦੋਂ ਉਹ ਭਰਿਆ ਹੋਏਗਾ ਦਾਣਿਆਂ ਦਾ, ਉਦੋਂ ਹੱਥ ਮਾਰੋਗੇ ਤੇ ਮਾੜੀ ਜੀ ਐਵੇਂ ਦਬ ਦੀ ਆਵਾਜ਼ ਆਏਗੀ, ਜਿਹੜੀ 2 ਫੁੱਟਾਂ ਤੱਕ ਵੀ ਨਹੀਂ ਸੁਣੀ ਜਾਏਗੀ। ਹਾਂ ਤੋ ਦੱਸਿਆ ਇਹਦੇ 'ਚ ਇਹ ਗਿਆ ਕਿ ਜਿਹੜੇ ਮਤਲਬ ਇਹ ਪ੍ਰਭੂਤ ਲੋਕ ਨੇ ਨਾ, ਜਿਹੜੇ ਇਲਮ ਫਜ਼ਲ ਨਾਲ ਅਕਲੀ ਫਿਕਰੀ ਤੌਰ ਤੇ ਗੁਰ ਗਿਆਨੀ ਲੋਕ ਨੇ, ਵਾਹ ਹਾਂਜੀ, ਉਹ ਬੋਲਦੇ ਥੋੜਾ ਨੇ, ਵਾਹ ਹਾਂਜੀ, ਤੇ ਜਿਹੜੇ ਬੋਲਦੇ ਬਹੁਤੇ ਨੇ ਉਹ ਅੰਦਰੋਂ ਖਾਲੀ ਹੁੰਦੇ ਨੇ, ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਵਾਹ ਵਾਹ ਹਾਂਜੀ, ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਹਾਂ। ਇਸ ਵਾਸਤੇ ਜਿਸ ਤਰ੍ਹਾਂ ਦਰਿਆ ਹੈ, ਸਮੁੰਦਰ ਜਿਹੜਾ ਹੈ, ਮਤਲਬ ਇਹ ਕਿ ਉਹ ਓਡਾ ਪਾਣੀ ਦਾ ਵੱਡਾ ਖਜ਼ਾਨਾ ਹੁੰਦਾ ਹੈ, ਜ਼ਖੀਰਾ ਹੁੰਦਾ ਹੈ, ਹਾਂਜੀ। ਤੇ ਮਤਲਬ ਇਹ ਵੇਖ ਕੇ ਮੈਨੂੰ ਇੱਕ ਸ਼ੇਰ ਵੀ ਆਪਣਾ ਯਾਦ ਆ ਗਿਆ ਕਿ ਜਿੰਨਾ ਵੀ ਕੋਈ ਵੱਡਾ ਹੁੰਦਾ ਚੁੱਪ ਵਗਦਾ ਰਹਿੰਦਾ ਏ, ਸ਼ੋਧ ਪੁਣੇ ਨਹੀਂ ਚੰਗੇ ਲੱਗਦੇ ਰਾਵੀ ਅਤੇ ਚਨਾਵਾਂ ਨੂੰ। ਵਾਹ ਤੇ ਜਿਹੜੇ ਭੁੜਕ ਕੰਢਿਆਂ ਤੋਂ ਬਾਹਰ ਨਿਕਲਦੇ ਨੇ, ਉਹ ਜਿਹੜੇ ਨੇ ਨਾ ਅਸਲ 'ਚ ਉਹ ਛੋਟੇ ਹੁੰਦੇ ਨੇ। ਹਾਂ ਤੇ ਇਸ ਅਖਾਣ 'ਚ ਇਹ ਲਿਖਿਆ ਜਿਹੜੇ ਕੰਮ ਜ਼ਰਫ ਲੋਕ ਹੁੰਦੇ ਨੇ, ਹਾਂਜੀ, ਤੇ ਉਹ ਜਨਾਬ ਗੱਲ ਤੇ ਭੁੜਕ ਕੇ ਡੰਡਿਓ ਪਾਰ ਹੋ ਜਾਂਦੇ ਨੇ। ਵਾਹ ਤੇ ਜਿਹੜੇ ਲੋਕ ਗੁਰਗਿਆਨੀ ਹੁੰਦੇ ਨੇ, ਇਲਮ ਫਜ਼ਲ ਵਾਲੇ ਹੁੰਦੇ ਨੇ, ਇੱਥੋਂ ਤੱਕ ਭਰੇ ਹੁੰਦੇ ਨੇ ਇਲਮ ਦੇ, ਹਾਂ ਹਾਂਜੀ, ਉਹ ਬੜਾ ਥੋੜਾ ਬੋਲਦੇ ਨੇ। ਹਾਂ। ਉਹ ਜਦੋਂ ਬੋਲਦੇ ਨੇ ਤੇ ਫਿਰ ਉਹ ਮਤਲਬ ਇਹ ਕਿ ਮੋਤੀ ਘੇਰਦੇ ਨੇ ਅਕਲ ਫਿਕਰ ਤੇ ਦਾਨਾ। ਲੋ ਜੀ ਸਾਹਿਬ, ਉਹ ਸਾਡੇ ਵੀਰ ਸਿਕੰਦਰ ਚੀਮਾ ਸਾਹਿਬ ਅਖਾਣ ਭਿਜਵਾਇਆ ਸੀ, ਬੜਾ ਹੀ ਅਕਲ ਮੱਤ ਦਾ ਭਰਿਆ ਹੋਇਆ ਅਖਾਣ। ਇਸ ਤਰ੍ਹਾਂ ਹੈ ਭਈ, ਸਖਣਾ ਭਾਂਡਾ ਖੜ ਬੋਲੇ ਤੇ ਭਰਿਆ ਹੋਇਆ ਕਦੀ ਨਾ ਡੋਲੇ। ਬਾਜਵਾ ਸਾਹਿਬ ਫਰਮਾਇਆ ਵੀ ਸਖਣੇ ਦਾ ਮਤਲਬ ਹੁੰਦਾ ਹੈ ਖਾਲੀ। ਤੇ ਵਾਕਈ ਵੇਖੋ ਨਾ ਤੁਸੀਂ, ਜਿਹੜਾ ਖਾਲੀ ਭਾਂਡਾ ਹੁੰਦਾ ਹੈ ਉਹਦੀਆਂ ਮਸਾਲਾਂ ਵਣਗੀਆਂ ਵੀ ਦਿੱਤੀਆਂ। ਬਾਜਵਾ ਸਾਹਿਬ ਤੁਸੀਂ ਢੋਲ ਵਾਲੀ ਵੇਖ ਲਵੋ, ਕਿੰਨਾ ਵੱਡਾ ਸਾਰਾ ਹੁੰਦਾ ਹੈ। ਸਾਡੇ ਦੇਸ਼ ਪੰਜਾਬ ਦਾ ਬੜਾ ਜ਼ਬਰਦਸਤ ਸਾਜ਼ ਹੈ, ਲੇਕਿਨ ਉਹ ਵਿੱਚੋਂ ਖਾਲੀ ਹੁੰਦਾ ਹੈ ਤੇ ਢਿੱਡ ਉਹਦਾ ਸਾਰਾ ਖਾਲੀ ਹੁੰਦਾ ਤੇ ਸਾਈਡਾਂ ਦੇ ਉੱਤੇ ਉਹ ਚੰਮ ਜਿਹਾ ਚਾੜਿਆ ਹੁੰਦਾ। ਤੇ ਉਹਦੇ ਤੇ ਜ਼ਰਾ ਜਿਹਾ ਵੀ ਹੱਥ ਲਾਓ ਤੇ ਕਿੱਡੀ ਲਾਊਡਨੈਸ ਹੈ ਉਹਦੀ ਆਵਾਜ਼ ਜਿਹੜੀ ਹੈ ਢੋਲ ਦੀ। ਉਹਦੇ 'ਚ ਮੈਲੋਡੀ ਵੀ ਹੁੰਦੀ ਹੈ, ਲੇਕਿਨ ਲਾਊਡਨੈਸ ਜਿਹੜੀ ਹੈ ਨਾ, ਥ੍ਰਿਲਿੰਗ ਜ਼ਿਆਦਾ ਹੈ। ਬਾਜਵਾ ਸਾਹਿਬ ਫਰਮਾਇਆ ਵੀ ਅਜਿਹੇ ਬੰਦੇ ਜਿਹੜੇ ਇਲਮੋ ਦਾਨਸ਼ ਦਾ ਮੁਰੱਕਾ ਹੁੰਦੇ ਨੇ, ਜਿਹੜੇ ਧਨਵਾਨ ਸਮਝ ਲਓ, ਦੌਲਤਮੰਦ ਵੱਡੇ ਹੁੰਦੇ ਨੇ, ਉਹ ਹਰ ਵੇਲੇ ਬੜਬੋਲੀਆਂ ਨਿੱਕੀਆਂ ਮੋਟੀਆਂ ਗੱਲਾਂ ਨਹੀਂ ਕਰਦੇ, ਨਾ ਉਹਨਾਂ ਨੂੰ ਆਪਣਾ ਤਾਰਫ ਕਰਵਾਉਣਾ ਪੈਂਦਾ। ਉਹਨਾਂ ਦੇ ਚੱਜ ਚਾਲੇ ਤੋਂ ਹੀ ਉਹਨਾਂ ਦੀ ਹਸੀਅਤ ਦਾ ਪਤਾ ਪਿਆ ਲੱਗਦਾ, ਉਹਨਾਂ ਦੀ ਗੱਲ ਬਾਤ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦੇ ਨੇ ਗੁਫ਼ਤਗੂ ਦਾ ਆਗਾਜ਼ ਹੀ ਕੀਤਾ, ਤਾਂ ਪਤਾ ਲੱਗ ਜਾਂਦਾ ਕਿ ਕਿੱਡਾ ਵੱਡਾ ਆਦਮੀ ਹੈ ਇਲਮੀ ਤੌਰ ਤੇ। ਪਿਆਰਿਓ, ਬਾਜਵਾ ਸਾਹਿਬ ਜਿਵੇਂ ਮਿਸਾਲ ਦਿੱਤੀ, ਉਹ ਬੜਾ ਸੋਹਣਾ ਇੱਕ ਉਰਦੂ ਦਾ ਸ਼ੇਰ ਮੈਨੂੰ ਯਾਦ ਆ ਗਿਆ ਵੀ, ਕਹਿ ਰਹਾ ਹੈ शोरे दरिया से समंदर का सकूत, जितना जिसका ज़र्फ है उतना ही वो खामोश है। ਤੁਸੀਂ ਦੇਖੋ ਨਾ, ਛੋਟੀਆਂ ਛੋਟੀਆਂ ਨਦੀਆਂ ਸ਼ੂਕਦੀਆਂ ਜਾਂਦੀਆਂ ਨੇ, ਰੌਲੇ ਪਾਉਂਦੀਆਂ, ਪਾਣੀ ਟੱਪਦਾ ਨੱਚਦਾ ਜਾਂਦਾ ਵਿੱਚ, ਲੇਕਿਨ ਸਮੁੰਦਰ ਦਾ ਜਿਹੜਾ ਠਹਿਰਾਓ ਹੈ ਉਹ ਇਸ ਗੱਲ ਨੂੰ ਜ਼ਾਹਿਰ ਕਰਦਾ ਵੀ ਇਹ ਜਿਹੜਾ ਅਖਾਣ ਪੰਜਾਬੀ ਦਾ ਤੁਹਾਡੇ ਹਜ਼ੂਰ ਅਸਾਂ ਬਿਆਨ ਕੀਤਾ ਹੈ ਉਹ ਬਿਲਕੁਲ ਸਹੀ ਹੈ। ਭਈ ਖਾਲੀ ਜਾਂ ਸਖਣਾ ਭਾਂਡਾ ਖੜ ਬੋਲੇ ਤੇ ਭਰਿਆ ਹੋਇਆ ਕਦੀ ਨਾ ਡੋਲੇ। ਉਹਦੇ 'ਚ ਇੱਕ ਸਕੂਤ
ਔਰ ਇੱਕ ਠਹਿਰਾਓ ਆ ਜਾਂਦਾ। ਬਾਈਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ ਨੇ, ਫੈਸਲਾਬਾਦ ਦੇ ਨਾਲ ਉਹਨਾਂ ਦਾ ਤਾਲੁਕ ਹੈ, ਜ਼ੁਲਕਰਨੈਨ ਅਖਤਰ। ਬੜੇ ਬੜੇ ਸੋਹਣੇ ਅਖਾਨ ਭੇਜਦੇ ਨੇ, ਪੰਜਾਬੀ ਜ਼ੁਬਾਨ ਨਾਲ, ਮਾਂ ਬੋਲੀ ਨਾਲ ਬੜਾ ਪਿਆਰ ਹੈ। ਉਹਨਾਂ ਜਨਾਬ ਅਖਾਨ ਭਿਜਵਾਇਆ ਕਿ ਜਦੋਂ ਕਹਾਰੀ ਰੱਬ ਦੀ ਸਿਰ ਤੇ ਪਵੇ ਆਨ, ਤੇ ਗਰਮੀ ਕਰੇ ਸ਼ਿਕੰਜਵੀਂ, ਤੇ ਖੁਸ਼ਕੀ ਕਰਨ ਬਦਾਮ। ਆਂਦੇ ਨੇ ਕਰੀਏ ਤੇ ਫਿਰ ਵੀ ਡਰੀਏ, ਨਾ ਕਰੀਏ ਤੇ ਫਿਰ ਵੀ ਡਰੀਏ। ਇਸ ਵਾਸਤੇ ਕਿ ਸਾਨੂੰ ਕੋਈ ਵੀ ਕੰਮ ਆਪਣਾ ਅਮਲ ਕਰਦਿਆਂ ਮਾਣ ਨਹੀਂ ਕਿਸੇ ਸ਼ੈ ਤੇ ਕਰਨਾ ਚਾਹੀਦਾ ਕਿ ਮੈਂ ਭਾਈ ਆ ਨੇਕੀ ਕੀਤੀ ਹੈ, ਮੈਂ ਹੱਜ ਘਰ ਆਇਆ ਹੁਣ ਮੈਨੂੰ ਖੈਰ ਸੱਲ ਹੈ। ਨਾ ਨਾ ਨਾ, ਬੰਦੇ ਕੋਲੋਂ ਕੋਈ ਨਾ ਕੋਈ ਭੁੱਲ ਐਸੀ ਹੋ ਜਾਂਦੀ ਹੈ ਕਿ ਬੰਦਾ ਫੜਿਆ ਜਾਂਦਾ। ਅੱਲਾਹ, ਇੱਥੇ ਸਿਰਫ ਉਹਦੀ ਰਹਿਮਤ ਹੀ ਹੈ। ਹਾਂਜੀ, ਜੇ ਵੇਖਾਂ ਮੈਂ ਰਹਿਮਤ ਵੱਲੇ ਤੇ ਬੱਲੇ ਹੀ ਬੱਲੇ ਬੱਲੇ, ਤੇ ਜੇ ਵੇਖਾਂ ਮੈਂ ਅਮਲਾ ਵੱਲੇ ਤੇ ਕੱਖ ਨਹੀਂ ਮੇਰੇ ਪੱਲੇ ਪੱਲੇ। ਤੋ ਗੱਲ ਇਹ ਹੈ ਕਿ ਇਸ ਅਖਾਨ 'ਚ ਦੱਸਿਆ ਗਿਆ ਕਿ ਜਦੋਂ ਰੱਬ ਨੂੰ ਕਹਿਰ ਚੜ੍ਹਦਾ ਨਾ ਜਾਂ ਕਹਾਰੀ ਉਹਦੀ ਆਉਂਦੀ ਹੈ, ਤੇ ਫੇਰ ਤੁਹਾਡੀਆਂ ਸਾਰੀਆਂ ਜਿਹੜੀਆਂ ਸਕੀਮਾਂ ਤੇ ਸਾਰੇ ਉਪਰਾਲੇ ਤੇ ਸਾਰੀਆਂ ਚਤਰ ਚਲਾਕੀਆਂ ਉਹ ਕਿਸੇ ਕੰਮ ਨਹੀਂ ਆਉਂਦੀਆਂ। ਹਾਂਜੀ, ਉਹ ਤੁਸੀਂ ਜੋ ਮਰਜ਼ੀ ਕਰ ਲਓ, ਹਾਂਜੀ, ਉਹ ਤੁਹਾਡਾ ਉਹਨਾਂ ਪੁੱਠਿਆ ਹੀ ਪੈਣਾ ਫਿਰ। ਇਸ ਵਾਸਤੇ ਖੁਦਾ ਦੇ ਕਹਿਰ ਤੋਂ ਮਤਲਬ ਡਰੋ, ਔਰ ਉਹਦੇ ਕੋ ਹਰ ਵੇ ਡਰਦੇ ਰਹੋ ਤੇ ਇਸਤਗਫਾਰ ਪੜ੍ਹਦੇ ਰਹੋ। ਵਾਹ ਵਾਹ। ਲੋ ਜੀ ਸਾਹਿਬੋ, ਸਾਡੇ ਵੀਰ ਜ਼ੁਲਕਰਨੈਨ ਅਖਤਰ ਹੋਰਾਂ ਅਖਾਨ ਭਿਜਵਾਇਆ ਸੀ ਭਈ ਜਦੋਂ ਕਹਾਰੀ ਰੱਬ ਦੀ ਸਿਰ ਤੇ ਪਵੇ ਆਣ, ਤੇ ਗਰਮੀ ਕਰੇ ਸ਼ਿਕੰਜਵੀਂ, ਤੇ ਖੁਸ਼ਕੀ ਕਰਨ ਬਦਾਮ। ਪਿਆਰਿਓ, ਸਾਡੇ ਜਿਹੜੇ ਹੁਕਮਾ ਨੇ, ਉਤਾਬਾ ਨੇ, ਉਹਨਾਂ ਨੇ ਜਿਹੜੇ ਅਸੂਲ ਮਿੱਥੇ ਨੇ ਗਜ਼ਾਵਾਂ ਦੇ, ਗਜ਼ਾਵਾਂ ਦੀ ਜਿਹੜੀ ਅਦਵਿਆਤੀ ਤਾਸੀਰ ਹੈ, ਉਹਦੇ ਮੁਤਾਬਕ ਸ਼ਿਕੰਜਵੀਂ ਠੰਡ ਪਾਉਂਦੀ ਹੈ, ਗਰਮੀ ਨਹੀਂ ਕਰਦੀ। ਇਸੇ ਤਰ੍ਹਾਂ ਖੁਸ਼ਕੀ ਗਵਾਉਣ ਵਾਸਤੇ ਅਕਸੀਰ ਮੰਨਿਆ ਜਾਂਦਾ ਹੈ ਬਦਾਮ ਰੋਗਨ, ਬਦਾਮ ਦਾ ਤੇਲ। ਬਦਾਮ ਦੀ ਸਰਦਾਈ ਅਸੀਂ ਪੀਂਦੇ ਹਾਂ, ਠੰਡ ਪੈਂਦੀ ਏ, ਖੁਸ਼ਕੀ ਗਰਮੀ ਦੂਰ ਹੁੰਦੀ ਏ। ਉਹਦੇ 'ਚ ਦੀਗਰ ਅਜਜ਼ਾ ਵੀ ਅਸੀਂ ਰਲਾਉਂਦੇ ਹਾਂ, ਲੇਕਿਨ ਮੇਨ ਉਹਦਾ ਜੁਜ਼ਵੇ ਆਜ਼ਮ ਜਿਹੜਾ ਬਦਾਮ ਹੀ ਹੁੰਦੇ ਨੇ। ਲੇਕਿਨ ਸਾਰਾ ਕੁਝ ਹੁੰਦਾ ਉਦੋਂ ਹੀ ਹੈ, ਬੰਦੇ ਦੇ ਵਾਸਤੇ ਕੋਈ ਨਫਾ, ਕੋਈ ਬੰਦੇ ਦਾ ਨੁਕਸਾਨ ਜਦੋਂ ਕਦੀ ਵੀ ਹੁੰਦਾ ਹੈ, ਮੁਸਲਮਾਨ ਨੂੰ ਇਹ ਯਕੀਨ ਰੱਖਣਾ ਚਾਹੀਦਾ ਹੈ ਕਿ ਅੱਲਾਹ ਪਾਕ ਸੱਚੇ ਦੇ ਹੁਕਮ ਨਾਲ ਹੁੰਦਾ ਹੈ। ਵਲ ਕਦਰੇ ਖੈਰੇ ਹੀ ਵ ਸ਼ਰਰੇ ਹੀ ਮਿਨ ਅੱਲਾਹ ਤਾਲਾ। ਇਹ ਸ਼ਿਰਕ ਹੈ ਜਦੋਂ ਅਸੀਂ ਆਖਦੇ ਹਾਂ ਨਾ ਕਿ ਫਲਾਣੇ ਨੇ ਮੇਰਾ ਪੱਠਾ ਬਹਾ ਦਿੱਤਾ। ਕੋਈ ਕਿਸੇ ਦਾ ਨਾ ਸਵਾਰ ਸਕਦਾ, ਨਾ ਕੋਈ ਕਿਸੇ ਦਾ ਵਿਗਾੜ ਸਕਦਾ। ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮ ਤੋਂ ਬਗੈਰ ਤੇ ਪਤਾ ਨਹੀਂ ਹਿੱਲ ਸਕਦਾ। ਅੱਲਾਹ ਪਾਕ ਦੀ ਨਾਰਾਜ਼ਗੀ ਕਦੀ ਮੁੱਲ ਨਹੀਂ ਲੈਣੀ ਚਾਹੀਦੀ। ਅੱਲਾਹ ਪਾਕ ਦੇ ਅਹਕਾਮਾਤ ਦੇ ਮੁਤਾਬਕ ਸਾਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਏ। ਨਬੀ ਪਾਕ ਦੀ ਤੇ ਅੱਲਾਹ ਪਾਕ ਦੀ ਇਤਾਅਤ ਕਰਨੀ ਚਾਹੀਦੀ ਏ। ਤੇ ਪਿਆਰਿਓ, ਜਦੋਂ ਫਿਰ ਅੱਲਾਹ ਰਾਜ਼ੀ ਹੋਵੇ ਤੇ ਆਖਦੇ ਨੇ ਬੰਦਾ ਕਰੇ ਕਵੱਲੀਆਂ ਤੇ ਸੋਹਣਾ ਰੱਬ ਕਰੇ ਸਵੱਲੀਆਂ। ਸਾਡੇ ਪੁੱਠੇ ਸਿੱਧੇ ਕੰਮ ਵੀ ਮੇਰਾ ਮਾਲਕ ਸਿੱਧੇ ਪਾ ਦਿੰਦਾ। ਜੇ ਅੱਲਾਹ ਨੂੰ ਅਸੀਂ ਰਾਜ਼ੀ ਰੱਖਿਆ ਹੋਵੇ, ਜੇ ਅੱਲਾਹ ਪਾਕ ਹੀ ਨਾਰਾਜ਼ ਹੋਵੇ, ਉਹਦੀ ਕਹਾਰੀ ਸਾਡੇ ਸਿਰ ਤੇ ਆਣ ਪਵੇ, ਯਾਨੀ ਉਹਦੇ ਗੁੱਸੇ ਦੇ ਅਸੀਂ ਸ਼ਿਕਾਰ ਹੋ ਜਾਈਏ, ਤੇ ਫਿਰ ਸਾਹਿਬੋ ਅਗਰ ਗਰਮੀ ਹੋਈ ਹੈ ਵਜੂਦ ਵਿੱਚ, ਤੇ ਅਸੀਂ ਜਿੰਨੀਆਂ ਮਰਜ਼ੀ ਸ਼ਿਕੰਜਵੀਆਂ ਪੀ ਲਈਏ, ਸਾਡੀ ਗਰਮੀ ਨਹੀਂ ਜਾਣੀ, ਬਲਕਿ ਸ਼ਿਕੰਜਵੀ ਨੇ ਹੋਰ ਸਾਨੂੰ ਗਰਮੀ ਕਰ ਦੇਣੀ ਹੈ। ਰੱਬ ਜੂ ਨਾਰਾਜ਼ ਹੈ, ਸਾਈਂ ਜੂ ਰਾਜ਼ੀ ਨਹੀਂ। ਇਸੇ ਤਰ੍ਹਾਂ ਹੀ ਖੁਸ਼ਕੀ ਦਾ ਭਾਵੇਂ ਅਕਸੀਰ ਹੈ ਬਦਾਮ ਰੋਗਨ, ਲੇਕਿਨ ਖੁਸ਼ਕੀ ਨਹੀਂ ਸਾਡੀ ਜਾਣੀ। ਜਿੰਨੇ ਮਰਜ਼ੀ ਬਦਾਮ ਰੋਗਨ ਦੁੱਧ 'ਚ ਪਾਪਾ ਪੀਵੀਏ ਜਾਂ ਪਿੰਡੇ ਦੇ ਪੈ ਮਲੀਏ, ਅੱਲਾਹ ਪਾਕ ਨੂੰ ਬੁਨਿਆਦੀ ਨੁਕਤਾ ਇਸ ਅਖਾਨ 'ਚ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸੱਜਣਾ, ਆਪਣੇ ਖਾਲਕ ਨੂੰ ਜਿਹਦੀ ਤੂੰ ਮਖਲੂਕ ਹੈ, ਤੇ ਆਪਣੇ ਮਾਲਕ ਨੂੰ ਜਿਹਦਾ ਤੂੰ ਅਬਦ ਹੈ, ਰਾਜ਼ੀ ਰੱਖ। ਤੇਰੀ ਹਯਾਤੀ ਦੇ ਸਾਰੇ ਕੰਮ ਹੀ ਸਿੱਧੇ ਪਏ ਹੋਣਗੇ। ਅਦਰਵਾਈਜ਼ ਫਿਰ ਤੂੰ ਆਪਣੀ ਕੀਤੀ ਦਾ ਆਪੋਂ ਜ਼ਿੰਮੇਦਾਰ ਹੈ। ਬਾਈਵਾ ਸਾਹਿਬ, ਸਾਊਦੀ ਅਰਬ ਦੇ ਵਿੱਚ ਸਾਡੇ ਇੱਕ ਵੀਰ ਨੇ, ਮੁਅੱਜ਼ਮ ਬੱਟ ਸਾਹਿਬ, ਉਹ ਵੀ ਸਾਡੇ ਬੜੇ ਪੱਕੇ ਵੇਖਣ ਵਾਲੇ ਨੇ ਜੀ ਜੀ। ਉਹਨਾਂ ਜਨਾਬ ਆਖਿਆ ਕਿ ਲਤੀਫਾ, ਹਾਂਜੀ, ਜਿਹੜਾ ਲਫ਼ਜ਼ ਹੈ, ਇਹਦੀ ਪੰਜਾਬੀ ਕੀ ਹੈ?
ਹਾਂਜੀ, ਇਹ ਲਤੀਫਾ ਜਿਹੜਾ ਲਫ਼ਜ਼ ਹੈ ਉਰਦੂ ਦਾ, ਲਤੀਫ ਦੇ ਮਾਇਨਿਆਂ ਦੇ ਉੱਤੇ ਪੂਰਾ ਨਹੀਂ ਉਤਰਦਾ। ਜੋ ਲਤੀਫਾ ਹੁੰਦਾ ਹੈ ਨਾ, ਆਹਾ ਉਹ ਉਹਦੇ ਮਾਇਨਿਆਂ ਤੇ ਪੂਰਾ ਨਹੀਂ ਆਉਂਦਾ। ਤੇ ਲਫ਼ਜ਼ ਜਿਹੜਾ ਬੋਲ ਕੇ ਅਸੀਂ ਦੱਸਦੇ ਆ ਨਾ, ਉਹ ਅਗਰ ਆਪਣੇ ਮਾਇਨਿਆਂ ਤੇ ਪੂਰਾ ਨਹੀਂ ਉਤਰਦਾ ਤੇ ਫਿਰ ਉਹ ਆਪਣੇ ਸੈਂਸ ਕਨਵੇ ਨਹੀਂ ਕਰ ਸਕਦਾ। ਬਿਲਕੁਲ ਇਸ ਤਰ੍ਹਾਂ ਹੀ, ਬੜੀ ਲੇਕਿਨ ਸੋਹਣੀ ਇਹ ਵੇ ਗੱਲ। ਵੀ ਉਰਦੂ ਚ ਚੂਗੇ ਉਹਨੇ ਆਖਿਆ ਵੀ ਹਾਥੀ ਦੇ ਪੈਰਾਂ ਦੀ, ਜਿਹੜਾ ਹਾਥੀਆਂ ਉਹਨਾਂ ਨੇ ਆ ਕੇ ਸਾਡੇ ਪੌੜ ਸਾਡੇ ਸਿਰ ਤੇ ਮੋਢਿਆਂ ਤੇ ਰੱਖ ਲਿਆ ਤੇ ਆਪਣੀ ਝੋਲੀ ਚੁੱਕ ਸੱਜੇ ਖੱਬੇ ਛੱਡ ਦਿੱਤੇ। ਉਹ ਫਿਰ ਤੇ ਲਤੀਫਾ ਜਿਹੜਾ ਇਹਦਾ ਸਹੀ ਤੇ ਅਸਲੀ ਲਫ਼ਜ਼ ਹੈ ਹਸਾਉਣੀ। ਹਸਾਉਣੀ ਯਾਨੀ ਉਹ ਗੱਲ ਜਿਹੜੀ ਤੁਹਾਨੂੰ ਹਸਾ ਦੇਵੇ। ਤੇ ਹਸਾਉਣੀਆਂ ਬਹੁਤੇ ਲਤੀਫੇ। ਵਾਹ ਵਾਹ। ਹਾਂਜੀ, ਉਹ ਹਸਾਉਣੀਆਂ ਪਿਆ ਸੁਣਾਉਂਦਾ ਸੀ, ਉਹਨੇ ਇੱਕ ਹਸਾਉਣੀ ਸੁਣਾਈ। ਹਾਂਜੀ, ਹੱਸ ਕੇ ਮੇਰੀ ਮਤਲਬ ਢਿੱਡ ਪੀੜ ਪੈ ਗਈ। ਹਾਂਜੀ, ਤੋ ਇਹ ਹਸਾਉਣੀ ਇਹਦਾ ਜਿਹੜਾ ਪੂਰਾ ਸਗਵਾਂ ਬੜਾ ਪੱਕਾ ਪੀੜਾ ਤਰਜਮਾ ਜੀ। ਵਾਹ ਵਾਹ। ਹਾਂਜੀ ਹਾਂਜੀ। ਲੋ ਜੀ ਪਿਆਰਿਓ, ਵੇਖੋ ਮਾਸ਼ਾਅੱਲਾ ਬਾਜਵਾ ਸਾਹਿਬ ਦੀ ਇਲਮੀਅਤ ਤੁਸੀਂ ਦੇਖੋ ਕਿ ਲਫ਼ਜ਼ ਲਤੀਫ ਜਿਹੜਾ ਨਾ ਜਾਂ ਲਤੀਫਾ, ਉਹਦਾ ਤਰਜਮਾ ਇਹ ਹੋਣਾ ਹੀ ਨਹੀਂ ਚਾਹੀਦਾ ਜਿਹੜਾ ਅਸੀਂ ਸਮਝਨੇ ਆ। ਮਸਲਨ ਅਸੀਂ ਲਤੀਫਾ ਸਮਝਨੇ ਆ, ਕੋਈ ਬੰਦਾ ਭਾਵੇਂ ਕੋਈ ਵਲਗਰ ਗੱਲ ਕਰੇ, ਭਾਵੇਂ ਕਿਸੇ ਕਿਸਮ ਦੀ ਕੋਈ ਫਜ਼ੂਲ ਜਿਹੀ ਗੱਲ ਕਰਕੇ ਸਾਨੂੰ ਹਸਾ ਛੱਡੇ, ਅਸੀਂ ਆਨੇ ਨੇ ਲਤੀਫਾ ਸੁਣਾਇਆ। ਲਫ਼ਜ਼ ਲਤੀਫ ਦਾ ਮਤਲਬ ਇਹ ਹੁੰਦਾ ਹੈ ਕਿ ਬੜੀ ਬਾਰੀਕ, ਬੜੀ ਅਕਲ ਵਾਲੀ, ਬੜੀ ਮੱਤ ਭਰੀ ਗੱਲ ਕੋਈ ਕਰੇ ਨਾ। ਜਿਵੇਂ ਅਸੀਂ ਆਖਦੇ ਹਾਂ ਕਿ ਫਲਾਂ ਨੇ ਸਾਰੀ ਜ਼ਿੰਦਗੀ ਅਦਬ ਲਤੀਫ ਤਖਲੀਕ ਕੀਤਾ, ਯਾਨੀ ਉਹਨੇ ਇਸ ਪਾਏ ਦਾ ਅਦਬ ਲਿਖਿਆ, ਇਸ ਕਿਸਮ ਦਾ ਲਿਟਰੇਚਰ ਉਹਨੇ ਕ੍ਰੀਏਟ ਕੀਤਾ ਕਿ ਉਹਦਾ ਸਾਨੀ ਹੋਰ ਕੋਈ ਨਹੀਂ ਸੀ, ਔਰ ਉਹਦੇ ਤੋਂ ਬਹੁਤ ਕੁਝ ਲੋਕਾਂ ਅਖਜ਼ ਕੀਤਾ। ਜਦੋਂ ਕਿ ਲਤੀਫਾ ਜਿਸ ਸੈਂਸ ਵਿੱਚ ਆਉਂਦਾ ਹੈ, ਉਹਦੇ ਤੋਂ ਤੇ ਪਿਆਰਿਓ ਸਾਨੂੰ ਸਵਾਏ ਵਲਗੈਰਿਟੀ ਤੇ ਬੇਅਦਬੀ ਤੇ ਇੱਕ ਅਜੀਬ ਜਿਹੀ ਸਾਡੀ ਜਿਹੜੀ ਕੌਮੀ ਇੱਕ ਆਦਤ ਬਣਦੀ ਜਾ ਰਹੀ ਹੈ ਵੀ ਨਾ ਕੋਈ ਕਿਸੇ ਦਾ ਅਦਬ ਕਰਦਾ ਹੈ, ਇੱਕ ਦੂਜੇ ਨੂੰ ਛੋਟੇ ਵੱਡਿਆਂ ਨੂੰ ਜੁਗਤਾਂ ਲਾਉਂਦੇ ਨੇ। ਲਤੀਫਾ ਉਰਦੂ ਦਾ ਜਿਹੜਾ ਲਫ਼ਜ਼ ਹੈ ਉਹ ਮਨਫੀ ਮਾਇਨਿਆਂ 'ਚ ਮੈਂ ਸਮਝਣਾ ਜਾਂਦਾ ਹੈ। ਜੇ ਕਿਸੇ ਨੂੰ ਹਸਾਨ ਦਾ ਨਾਂ ਹੀ ਲਤੀਫਾ ਹੈ ਤੇ ਬਾਜਵਾ ਸਾਹਿਬ ਤੇ ਫਿਰ ਗੱਲ ਹੀ ਮੁਕਾ ਦਿੱਤੀ ਕਿ ਉਹਦਾ ਨਾਂ ਹੋਣਾ ਚਾਹੀਦਾ ਹਸਾਉਣੀ। ਅਜਿਹੀ ਗੱਲ ਜਿਹਨੂੰ ਸੁਣ ਕੇ ਹਾਸਾ ਆ ਜਾਵੇ। ਤੇ ਲਤੀਫਾ ਜਿਹੜਾ ਲਫ਼ਜ਼ ਹੈ ਉਹਦਾ ਤਾਂ ਤਰਜਮਾ ਇਹ ਹੋਣਾ ਚਾਹੀਦਾ ਵੀ ਅਜਿਹੀ ਬਾਤ ਜਿਹਨੂੰ ਸੁਣ ਕੇ ਅਕਲ ਤੇ ਮੱਤ ਆ ਜਾਵੇ, ਦਿਮਾਗ ਦੇ ਵਿੱਚ ਲਤਾਫਤ ਭਰ ਕਤੇ, ਅਜਿਹੀ ਗੱਲ ਹੋਵੇ ਜਿਹੜੀ ਬਹੁਤ ਕੁਝ ਸਾਨੂੰ ਸਮਝਾ ਜਾਵੇ। ਜਦੋਂ ਕਿ ਉਰਦੂ ਦਾ ਲਫ਼ਜ਼ ਲਤੀਫਾ ਤੇ ਸਾਡੀ ਅਗਲੀ ਵੀ ਮੱਤ ਗਵਾ ਦਿੰਦਾ, ਨਾ ਸਾਡੇ 'ਚ ਇਲਮ ਰਹਿਣ ਦਿੰਦਾ, ਨਾ ਅਦਬ ਰਹਿਣ ਦਿੰਦਾ। ਲਤੀਫਾ ਪਿਓਰ ਵੈਲਗੈਰਿਟੀ ਦਾ ਨਾਂ ਹੈ, ਜਿਸ ਸੈਂਸ 'ਚ ਉਰਦੂ 'ਚ ਇਸਤੇਮਾਲ ਹੁੰਦਾ ਹੈ। ਤੇ ਬਾਜਵਾ ਸਾਹਿਬ ਜਿਹੜਾ ਲਫ਼ਜ਼ ਦੱਸਿਆ ਅਸਲ ਲਫ਼ਜ਼ ਹੀ। ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਵੇਖਣ ਵਾਲੇ ਨੇ, ਫਗਵਾੜਾ ਕਪੂਰਥਲਾ ਇੰਡੀਆ ਦਾ ਇਲਾਕਾ ਹੈ। ਹਾਂਜੀ ਹਾਂਜੀ। ਸਰਬੀਤਨ ਸਿੰਘ ਮੰਗਾ, ਉਹਨਾਂ ਜਨਾਬ ਇੱਕ ਲਫ਼ਜ਼ ਭੇਜਿਆ, ਉਹ ਆਖਦੇ ਨੇ ਵੀ ਟਾਹਲੀ ਉੱਤੇ ਬੈਠ ਕੇ ਕਬਿੱਤ ਜੋੜਿਆ। ਇਹ ਕਬਿੱਤ ਦਾ ਕੀ ਮਤਲਬ ਹੈ? ਇਹ ਕਬਿੱਤ ਇੱਕ ਸ਼ਾਇਰੀ ਦੀ ਕਿਸਮ ਹੈ। ਪੰਜਾਬੀ ਦੇ ਵਿੱਚ 46 45 46 ਕਿਸਮ ਦੀ ਸ਼ਾਇਰੀ ਹੈ। ਵਾਹ ਵਾਹ ਵਾਹ। ਪੰਜਾਬੀ ਦੇ ਵਿੱਚ ਰੋਣ ਪਿੱਟਣ ਤੇ ਸਿਆਪੇ ਵੀ ਸ਼ਾਇਰੀ ਵਿੱਚ ਨੇ। ਹਾਂਜੀ ਹਾਂਜੀ। ਅੱਛਾ, ਫਿਰ ਕਿਸੇ ਧੀ ਦਾ, ਕੁਆਰੀ ਧੀ ਮਰ ਜਾਏ ਉਹਦੇ ਵਾਸਤੇ ਹੋਰ ਵੈਨ ਨੇ। ਵਿਆਹੀ ਹੋਈ ਮਰ ਜਾਏ ਤੇ ਤੇਰੇ ਨਿੱਕੇ ਨਿੱਕੇ ਬਾਲ ਨੀ ਧੀਏ ਬਾਲੜੀਏ, ਤੂੰ ਇਹਨਾਂ ਨੂੰ ਆ ਕੇ ਸੰਭਾਲ ਨੀ ਧੀਏ ਬਾਲੜੀਏ। ਉਹ ਵੀ ਸ਼ਾਇਰੀ ਵਿੱਚ ਹੈ। ਵਾਹ ਵਾਹ। ਤੇ ਕਬਿੱਤ ਵੀ ਜਿਹੜਾ ਇੱਕ ਸ਼ਾਇਰੀ ਦੀ ਕਿਸਮ ਹੈ। ਔਰ ਇਹ ਪਿੰਡਾਂ ਦੇ ਵਿੱਚ ਗਾਉਂਦੇ, ਗਾਉ ਕੇ ਤੇ ਮੰਗਦੇ ਹੁੰਦੇ ਸਨ। ਕਬਿੱਤ ਦੀ ਕਿਸਮ ਇਹ ਸੀ ਕਿ ਪਿਛਲੇ ਵੇਲੇ ਨਾਈ ਮੰਦਾ ਭੈਣ ਦੇ ਕਰ ਭਾਈ ਮੰਦਾ, ਪੁਲਿਸ ਦਾ ਸਿਪਾਹੀ ਮੰਦਾ ਕਰਦਾ ਹੈ ਖਵਾਰ ਜੀ, ਬੇਰੀ ਦਾ ਹੈ ਕੰਡਾ ਬੁਰਾ, ਹਾਂਜੀ ਫਿੱਟਿਆ ਹੋਇਆ ਸੰਡਾ ਬੁਰਾ, ਆਦਮੀ ਹੈ ਰੰਡਾ ਬੁਰਾ, ਕਰਦਾ ਖਵਾਰ ਜੀ। ਅੱਛਾ, ਇਹਦੇ ਜਿੱਦਾਂ ਨਾਈ ਤੇ ਅਕਲ ਦੀਆਂ ਮਤਲਬ ਇਹ ਗੱਲਾਂ ਹੁੰਦੀਆਂ ਸਨ ਤੇ ਇਹਨੂੰ ਆਂਦੇ ਸਨ ਕਿ ਕਬਿੱਤ ਜੋੜਿਆ ਕਿ ਜਿਹਦੇ 'ਚ ਅਕਲ ਫਿਕਰ ਤੇ ਦਾਨਾਈ ਦੀ। ਵੇਖੋ ਨਾ, ਪਿਛਲੇ ਵੇਲੇ ਨਾਈ ਮੰਦਾ ਕਿ ਪਿਛਲੀ ਉਮਰੇ ਵਡੇਰਾ ਨਾਈ ਹੋਵੇ, ਜਾਂ ਪਿਛਲੇ ਪਹਿਰ ਸਿਆਲ ਜਿੱਤੋਂ ਉਹਦੇ ਕੋਲ ਵਾਲ ਕਟਾਓ ਤੇ ਦਾੜੀ ਬਣਾਓ, ਨਹਾਣਾ ਪਏਗਾ, ਵਾਲ ਜਿਸਮ ਤੇ ਪਏ ਹੋਣਗੇ, ਬੇਸਵਾਦੀ ਹੋਏਗੀ, ਪੁਲਿਸ ਦਾ ਸਿਪਾਹੀ ਮੰਦਾ,
ਹਾਂਜੀ ਵਾਹ, ਪਿਛਲੇ ਵਾਹ। ਵੇਲੇ ਨਾਈ ਮੰਦਾ, ਵਾਹ। ਭੈਣ ਦੇ ਘਰ ਭਾਈ ਮੰਦਾ, ਹਾਂ ਤੇ ਭੈਣ ਦੇ ਘਰ ਭਰਾ ਜਾ ਕੇ ਤੇ ਬਹੁਤਾ ਚ ਰਵੇ ਤੇ ਸੋਹਣਾ ਨਹੀਂ ਨਹੀਂ ਲੱਗਦਾ। ਲੱਗ ਤੋ ਇਹਦੇ ਚ ਬੜੀਆਂ ਦਾਨਾਈ ਤੇ ਸਿਆਣਪ ਤੇ ਅਕਲ ਦੀਆਂ ਗੱਲਾਂ ਕਵਿਤੇ ਚ ਹੁੰਦੀਆਂ ਸਨ। ਔਰ ਇਹ ਵਾਹ। ਪੰਜਾਬੀ ਦੀ ਸ਼ਾਇਰੀ ਦੀ, ਪੰਜਾਬੀ ਸ਼ਾਇਰੀ ਦੀ ਇੱਕ ਸਿਫਤ ਦਾ ਨਾਂ ਕਵਿਤਾ ਹੈ, ਵਾਹ। ਇੱਕ ਸਿਨਫ ਦਾ ਨਾਂ ਕਵਿਤਾ ਹੈ। ਲਓ ਜੀ ਸਾਹਿਬ, ਉਹ ਸਾਡੇ ਵੀਰ ਸਰਬੀਤਨ ਸਿੰਘ ਹੋਰਾਂ ਨੇ ਜਿਹੜਾ ਲਫ਼ਜ਼ ਭੇਜਿਆ ਪੰਜਾਬੀ ਦਾ ਕਬਿੱਤ, ਨਾਲ ਉਹਨਾਂ ਇੱਕ ਸ਼ੇਰ ਭੇਜਿਆ ਸੀ ਵੀ ਟਾਹਲੀ ਉੱਤੇ ਬੈਠ ਕੇ ਕਬਿੱਤ ਜੋੜਿਆ ਤੇ ਅੰਬਰ ਅਖੀਰਲੇ ਤੋਂ ਤਾਰਾ ਤੋੜਿਆ। ਬਾਜਵਾ ਸਾਹਿਬ ਵੇਖੋ ਕਿੱਡਾ ਨਖੇੜਿਆ, ਸੋਹਣਾ ਨਖੇੜਵਾਂ ਤਰਜਮਾ ਦੱਸਿਆ ਵੀ ਪੰਜਾਬੀ ਦੇ ਵਿੱਚ ਅਸਨਾਫ-ਏ ਸੁਖਨ ਯਾਨੀ ਸ਼ਾਇਰੀ ਦੀਆਂ ਜਿਹੜੀਆਂ ਮੁਖਤਲਿਫ ਕਿਸਮਾਂ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਅਦਬ ਦੇ ਵਿੱਚ, ਉਹ 46 ਤੋਂ ਵੱਧ ਨੇ। ਤੇ ਬਾਜਵਾ ਸਾਹਿਬ ਦੱਸਿਆ ਵੀ ਕਵਿੱਤ ਵੀ ਸ਼ਾਇਰੀ ਦੀ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਕਿਸੇ ਨੂੰ ਕੋਈ ਅਕਲ ਵਾਲਾ, ਮੱਤ ਵਾਲਾ ਮੈਸੇਜ ਦਿੱਤਾ ਜਾਏ। ਸ਼ਾਇਰੀ ਵੀ ਹੋਵੇ ਲੇਕਿਨ ਕੋਈ ਪੈਗਾਮ ਵੀ, ਸੁਨੇਹਾ ਵੀ ਕੋਈ ਕਿਸੇ ਨੂੰ ਜਾਏ ਤੇ ਉਹਨੂੰ ਅਕਲ ਵੀ ਆਏ। ਪਿਆਰਿਓ, ਜਿਹੜੇ ਅਖਾਣ ਹਰ ਰੋਜ਼ ਅਸੀਂ ਤੁਹਾਡੇ ਹਜ਼ੂਰ ਬਿਆਨ ਕਰਨੇ ਆ, ਇਹ ਵੀ ਤਾਂ ਮੱਤਾਂ ਭਰੇ ਹੁੰਦੇ ਨੇ। ਇਸੇ ਤਰ੍ਹਾਂ ਕਵਿੱਤ ਵੀ ਸ਼ਾਇਰੀ ਦੀ ਅਜਿਹੀ ਕਿਸਮ ਜਿਹਦੇ ਵਿੱਚ ਅਸੀਂ ਅਕਲੋ ਦਾਨਸ਼ ਦਾ ਪ੍ਰਚਾਰ ਕਰਨੇ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬਿਲੀ। ओ चल मेले नू चलिए। रौनक हो जाऊं चट में, चल मेले नू चलिए।